ਉਹ ਮੁੰਡਿਆ ਓਏ, ਉਹ ਮੈਂ ਤੁਹਾਨੂੰ ਕਿਹਾ ਸੀ ਇਹ ਸਾਰੇ ਸੋਲ ਨੂੰ ਨਾ ਸਮੱਧ ਲਾ ਦਿਓ। ਜਿੰਨਾ ਚਿਰ ਮਾਲ ਖੁਸ਼ਕ ਨਹੀਂ ਹੁੰਦਾ ਤੁਸੀਂ ਅਗਲੇ ਪੈਰ ਫੜਦੇ ਨਹੀਂ ਜੇ। ਹੈਲੋ ਭਾਜੀ। ਉਹ ਭਰਾਵਾ ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕਿੱਧਰ ਹੱਥ ਮਾਰੀ ਜਾਂਦੇ ਭਾਈ ਨੇ? ਇਹ ਡੱਬੇ ਨਹੀਂ ਨਹੀਂ, ਉਹ ਡੱਬਿਆਂ ਦੇ ਵਿੱਚ ਮਾਲ ਦੂਸਰਾ। ਕੀ ਚਾਹੀਦਾ ਸੀ? ਮੈਂ ਉਹ ਜੁੱਤੀਆਂ ਦੇ ਬਾਰੇ ਚ ਆਇਆ ਸੀ, ਜੋੜੇ ਚਾਹੀਦੇ ਸਨ। ਹੈਂ? ਜੁੱਤੀਆਂ ਚਾਹੀਦੀਆਂ ਸਨ। ਹਾਂਜੀ ਹਾਂਜੀ, ਆਓ ਇਧਰ ਆ ਜਾਓ। ਆਓ ਮੁੰਡਿਆ, ਪਰਲੇ ਡੱਬਿਆਂ ਦੀਆਂ ਢਾਂਗਾਂ ਲਾ ਦੇ, ਉਹਨਾਂ ਨੂੰ ਸੇਬਾ ਬੰਨ੍ਹਦੇ ਸਾਰਿਆਂ ਨੂੰ। ਇੱਥੇ ਆ ਜਾਓ ਭਾਜੀ। ਕਿੰਨੇ ਨੰਬਰ ਜੁੱਤੀ ਚਾਹੀਦੀ ਜੀ? ਆਪਣੇ ਸੋਲ ਕਿਹੜਾ ਇਸਤੇਮਾਲ ਹੁੰਦਾ? ਇਹ ਜੀ ਹੁੰਦਾ ਵਾ ਜੈਲ ਸੋਲ। ਇਹ ਟੁੱਟਦਾ ਨਹੀਂ, ਮੂਵ ਹੋ ਜਾਂਦਾ। ਜੁੱਤੀ ਘੁਮਾ ਕੇ ਭਾਵੇਂ ਜੇਬ 'ਚ ਪਾ ਲਓ ਤੁਸੀਂ। ਬਿਹਤਰੀਨ ਸੋਲ ਹੈਗਾ ਵਾ। ਪੈਰ ਨੂੰ ਨਰਮੀ ਦਿੰਦਾ, ਦਿਮਾਗ ਨੂੰ ਥਕਾਉਂਦਾ ਨਹੀਂ, ਐਸਾ ਸੋਲ ਆ। ਅੱਛਾ, ਇਹਦੇ ਵਿੱਚ ਇੱਕ ਦੋ ਮਾਲਸ਼ੀ ਵੀ ਹੈ? ਨਹੀਂ ਨਹੀਂ, ਮਾਲਸ਼ੀ ਇਹ ਨਰਮ ਹੁੰਦਾ ਨਾ ਭਾਈ ਨੇ, ਜਦੋਂ ਪੈਰ ਨੂੰ ਘੁੱਟਣਾ ਹੀ ਨਹੀਂ ਇਹਨੇ। ਜੀ ਜੀ, ਇਹ ਵੇਖੋ ਨਾ, ਇਹ ਕਾਰੀਗਰ ਫਰਮੇ ਚਾੜ ਰਿਹਾ, ਵੇਖੋ। ਚਲੋ ਇਹ ਦੇ ਦੋ, ਮੈਂ ਜੇਬ 'ਚ ਪਾ ਲੈਣਾ। ਇਹਨੂੰ ਬਰਗਰ ਨਾ ਸਮਝੋ, ਇਹ ਜੁੱਤੀ ਆ ਭਾਜੀ। ਜੇਬ 'ਚ ਕਿੱਦਾਂ ਪਾ ਲੈਣੀ ਤੁਸੀਂ? ਇਹ ਡੱਬੇ ਦੇ ਵਿੱਚ ਪੈਕ ਹੁੰਦਾ ਮਾਲ। ਇਹ ਸਿਰਫ ਤੁਹਾਨੂੰ ਦੱਸਿਆ ਵਾ ਕਿ ਇਹ ਵੇਖੋ ਨਾ, ਇਹ ਟੁੱਟੇਗਾ ਨਹੀਂ। ਸੋਲ ਟੁੱਟ ਜਾਂਦਾ, ਜੁੱਤੀ ਨਕਾਮ ਕੰਡਮ ਹੋ ਜਾਂਦੀ। ਜਿੱਡਾ ਮਰਜੀ ਉੱਤੇ ਮਹਿੰਗਾ ਮਟੀਰੀਅਲ ਲੱਗਾ ਹੋਵੇ, ਅਗਰ ਥੱਲੋਂ ਤਲਾ ਹੀ ਟੁੱਟੇ, ਮਤਲਬ ਸੜਕ ਟੁੱਟੀ ਹੋਵੇ, ਇਹ ਨਵੀਂ ਗੱਡੀ ਵੀ ਇੰਜ ਜਾਣੀ ਆ। ਇਸ ਕਰਕੇ ਇਹਨੂੰ ਅੱਛਾ ਸੋਲ ਲਾਉਂਦੇ ਆ ਅਸੀਂ। ਠੀਕ। ਸਲਾਈ ਜਿਹੜੀ ਹੈ, ਹਾਂਜੀ ਹਾਂਜੀ, ਅਕਸਰ ਨਾ ਉਹ ਸਲਾਈ ਉਹਦੀ ਉਧੜ ਜਾਂਦੀ ਹੈ। ਉਹ ਨਹੀਂ ਭਾਈ, ਸਲਾਈ ਕਿਉਂ ਨਿਕਲ ਜਾਂਦੀ ਆ? ਕਾਰੀਗਰ ਨੂੰ ਪੈਸੇ ਦੇਈਦੇ, ਬਿਹਤਰੀਨ ਸਲਾਈ ਕਰਦਾ। ਇਹ ਕਿਹੜੀ ਸੂਟ ਦੀ ਸਲਾਈ ਆ ਕਿ ਇੱਥੇ ਚੋਣਾਂ ਨੂੰ ਖਿੱਚ ਪਈ ਤੇ ਧਾਗੇ ਬਾਹਰ ਆ ਗਏ? ਉਹ ਤੇ ਮਸ਼ੀਨਾਂ ਲਾਈਆਂ ਭਾਈ ਨੇ, ਉੱਪਰ ਸੀਂਦੇ ਆ। ਹਾਂਜੀ, ਤੰਦੀ ਲੱਗਦੀ ਇਹਨੂੰ, ਤੰਦੀ ਮੋਟੀ। ਅਕਸਰ ਜੁੱਤੀਆਂ ਦੇ ਨਾ ਜਿਹੜੇ ਪਤਾਵੇ ਆ, ਹਾਂਜੀ ਹਾਂਜੀ, ਉਹ ਇੰਜ ਹੋ ਜਾਂਦੇ ਆ, ਗੂਠੇ ਦੀ ਵਜ੍ਹਾ ਨਾਲ ਜਾਂ ਹੱਡੀ ਦੀ ਵਜ੍ਹਾ ਨਾਲ। ਨਹੀਂ ਨਹੀਂ, ਐਵੇਂ ਹੋ ਜਾਂਦੇ ਆ ਭਾਈ ਨੇ। ਇਹ ਬਿਲਕੁਲ ਪੂਰਾ ਪੂਰਾ ਲਵੋ। ਹੁਣ ਤੁਸੀਂ ਛੋਟੇ ਭਰਾ ਦੀ ਪਾ ਕੇ ਖਿੱਚੀ ਫਿਰੋ ਤੇ ਉਹਨੇ ਤੇ ਫਿਰ ਅੱਗੋਂ ਦੌੜਨਾ ਹੀ ਆ ਪੈਰਾਂ। ਆਹ ਨਹੀਂ ਮਸਲਾ, ਤੇ ਫਿਰ ਇਸ ਤਰ੍ਹਾਂ ਬਣਦਾ। ਹੁਣ ਤੁਸੀਂ 8 ਨੰਬਰ ਜੁੱਤੀ ਦੇ ਵਿੱਚ 10 ਨੰਬਰ ਪੈਰ ਪਾਵੋ ਤੇ ਉਹਦਾ ਕੀ ਬਣੇਗਾ ਜੁੱਤੀ ਦਾ? ਵੇਖੋ ਤੇ ਸਹੀ। ਸਹੀ ਆ ਜੀ। ਜਿਹੜੀ ਇਹਦੀ ਪਾਲਿਸ਼ ਆ, ਹਾਂਜੀ ਹਾਂਜੀ, ਮਤਲਬ ਰੋਟੀ ਖਾਂਦੇ ਆ ਉੱਤੇ ਕੋਈ ਰਾਤੇ ਦਾ ਕਤਰਾ ਡਿੱਲ ਗਿਆ, ਰਾਤੇ ਦਾ ਕਤਰਾ ਡੁੱਲ ਗਿਆ ਤੇ ਉਹ ਨਿਸ਼ਾਨ ਬਣ ਜਾਂਦਾ, ਮੁੜ ਕੇ ਜਾਂਦਾ ਨਹੀਂ। ਨਹੀਂ, ਬੁੱਲ ਪਾਟਾ ਵਾ ਕਿ ਬੁਰਕੀ ਪਾਉਣ ਲੱਗੇ ਤੁਸੀਂ? ਤਾਂ ਬੁਰਕੀ ਦੀ ਉਹ ਕੌਲੀ ਜੀ ਸਹੀ ਬਣਾਓ ਨਾ, ਕਿ ਐਂ ਜਾਵੇ ਅੱਗੇ ਭੀੜ ਤੱਕ ਤੇ ਕਤਰਾ ਨਾ ਡੁੱਲੇ। ਅਜੀਬ ਗੱਲ, ਕਿਉਂ ਡੁੱਲਣਾ ਭਾਈ? ਉਹ ਮਤਲਬ ਦਸਤਰਖਾਨ ਹੈ ਨਹੀਂ, ਜੁੱਤੀ ਪਾ ਕੇ ਖਾਂਦੇ ਤੁਸੀਂ? ਖਲੋਗੇ ਖਾਂਦੇ? ਘਰ ਮੰਜਾ ਪੀੜਾ ਹੈ ਨਹੀਂ ਤੁਹਾਡੇ? ਕਿਤੇ ਸ਼ਾਦੀ ਤੇ ਬੰਦਾ ਜਾਂਦਾ, ਸਾਨੂੰ ਡਿਜ਼ਾਈਨ ਅੱਛੇ ਚਾਹੀਦੇ ਆ। ਉਹ ਡਿਜ਼ਾਈਨ ਅੱਛੇ ਆ ਜਿੱਦਾਂ ਦੇ ਤੁਸੀਂ ਕਹਿਣੇ ਭਾਈ ਨੇ। ਵੇਖੋ ਨਾ, ਇਹ ਵੇਖੋ, ਆ ਜੈਲ ਸੋਲ ਦੇ ਵਿੱਚ ਹੈਗਾ, ਇਹ ਕਲਿੱਪ ਲੱਗਾ ਇਹਨੂੰ। ਇੱਕ ਦੂਸਰਾ ਹੈਗਾ, ਉਹਨੂੰ ਛੋਟਾ ਕਲਿੱਪ ਲੱਗਾ ਨਾਲ, ਉਹ ਜ਼ੰਜੀਰੀ ਦੀ ਇੰਨੀ ਕਿ ਨਾ ਤਣੀ ਜੀ ਲਮਕਦੀ, ਸੋਹਣੀ ਲੱਗਦੀ ਆ। ਉਹ ਵੀ ਬੜਾ ਫੈਸ਼ਨ ਚੱਲਿਆ ਅੱਜ ਕੱਲ। ਉਹਦੇ ਨਾਲ ਇੱਥੇ ਸਾਈਡ ਤੇ ਅਸੀਂ ਲਿਖਵਾਉਣਾ ਮੌਜਾਂ ਹੀ ਮੌਜਾਂ। ਇਹਦੇ ਤੇ ਸੱਜੇ ਪੈਰ ਤੇ ਮੌਜਾਂ ਹੀ ਮੌਜਾਂ। ਹਾਂਜੀ, ਉਹ ਤੁਸੀਂ ਘਰ ਜਾ ਕੇ ਲਿਖਣਾ, ਅਸੀਂ ਨਹੀਂ ਲਿਖ ਸਕਦੇ ਭਾਈ। ਅਸੀਂ ਤਾਂ ਮਤਲਬ ਆਹ ਕਢਾਈ ਕਰਨੀ ਆ, ਇਹ ਮਤਲਬ ਸਿਲਾਈ ਕਰਨੀ ਆ ਅਸੀਂ। ਉਸ ਤੋਂ ਬਾਅਦ ਆ ਕਲਿੱਪ ਲਾ ਦੇਣਾ ਵਾ, ਇਹਨੂੰ ਫਰਮਾ ਚਾੜ ਕੇ ਬਿਹਤਰੀਨ ਤੁਹਾਡੇ ਜੋ ਵੀ ਤੁਸੀਂ ਨਾਪ ਦੇਣਾ, ਅਸੀਂ ਉਹ ਜੋੜੇ ਤਿਆਰ ਕਰ ਦੇਣਾ। ਕਹਿੰਦੀ ਆ ਸਿਲਾਈ ਕਰਕੇ ਆ ਡਿਜ਼ਾਈਨ ਲਾ ਕੇ, ਉਸ ਤੋਂ ਬਾਅਦ ਤੁਸੀਂ ਹੱਥ ਲਾ ਕੇ ਰੱਖ ਦਿੰਦੇ ਆ। ਕੀ ਮਤਲਬ? ਹੱਥ ਤੁਹਾਡੇ ਜੁੜੇ ਹੀ ਰਹਿੰਦੇ ਨਾ ਨਾਲ। ਉਹ ਅਗਲੇ ਕਾਰੀਗਰ ਦਾ ਸਿਸਟਮ ਆ ਨਾ। ਇਹ ਸਾਰੇ ਨਵੇਂ ਨਵੇਂ ਕੰਮ ਪਾਏ ਨੇ। ਜਿਹਨੇ ਇਹ ਸਿਲਾਈ ਕਰਨੀ ਆ ਨਾ, ਉਹਨੇ ਤਲਾ ਨਹੀਂ ਲਾਉਣਾ। ਜਿਸ ਬੰਦੇ ਨੇ ਤਲਾ ਲਾਉਣਾ, ਅਗਲੇ ਨੇ ਫਰਮਾ ਨਹੀਂ ਠੋਕਣਾ। ਹਰ ਕਾਰੀਗਰ ਆ, ਵੇਖੋ ਨਾ, ਬੈਠੇ ਆਪਣੇ ਤਰਤੀਬ ਸਿਰ ਕੰਮ ਹੋ ਰਿਹਾ। ਇਹ ਜੁੱਤੀ ਦਾ ਐਂਡ ਕਰ ਰਿਹਾ ਭਾਈ। ਇਹਨਾਂ ਦੇ ਜਿਹੜੇ ਫਰਮੇ ਆ, ਹਾਂਜੀ ਹਾਂਜੀ, ਉਹ ਕੱਚੀ ਲੱਕੜ ਦੇ ਆ ਜਾਂ ਪੱਕੀ ਲੱਕੜ ਦੇ ਆ? ਮਗਦੂ ਚ ਗਾਣਾ ਤੂੰ ਅਬੀ ਭਾਈ, ਉਹ ਕੱਚੀ ਹੋਵੇ ਜਾਂ ਪੱਕੀ ਹੋਵੇ, ਇਹ ਨਰਮ ਚੀਜ਼ ਹੈਗੀ। ਇਹਦੇ ਚ ਕੱਚੀ ਲੱਕੜ ਪਾ ਦੋ ਜਾਂ ਪੱਕੀ ਪਾ ਦੋ, ਇਹਨੇ ਕਿਹੜਾ ਮਤਲਬ ਅੱਗੋਂ ਟੁੱਟ ਜਾਣਾ। ਅੱਛੀ ਜਿਹੜੀ ਜੁੱਤੀ ਨਾ ਜੀ, ਹਾਂਜੀ ਹਾਂਜੀ ਅਗਰ ਉਹਦੇ ਫਰਮੇ ਦਰੁਸਤ ਆ। ਹਾਂਜੀ, ਫਰਮੇ ਦਰੁਸਤ ਆ ਸਾਡੇ ਸਾਰੇ ਬਿਹਤਰੀਨ। ਕੀ ਹੋਇਆ? ਆ ਕੀ ਕਰੀ ਜਾਂਦਾ? ਇਹ ਬਦਾਮ ਬਣਨ ਆ। ਉਹ ਭਾਈ ਇਹ ਫਰਮੇ ਲਾਉਂਦੇ ਆ। ਫਰਮੇ ਜੁੱਤੀਆਂ ਦੇ ਵਿੱਚ ਫਰਮਾ ਨਹੀਂ ਠੋਕੀਦਾ। ਉਹ ਫਿਰ ਜਦੋਂ ਅੜਦਾ ਨਾ, ਹਲਕੀ ਜਿਹੀ ਟੁਕਾਈ ਕਰਨੀ ਪੈਂਦੀ। ਮੈਨੂੰ ਤੁਸੀਂ ਹੈਰਾਨ ਕਰਤਾ, ਬਦਾਮ ਭੰਨ ਰਿਹਾ। ਮੈਂ ਪਤਾ ਨਹੀਂ ਜੁੱਤੀਆਂ 'ਚ ਪਾ ਬਦਾਮ ਖਾਂਦੇ ਆ। ਉਹ ਨਹੀਂ ਭਾਈ ਨੇ ਫਰਮੇ ਲਾ ਰਿਹਾ, ਫਰਮੇ। ਅੱਛਾ, ਤੁਹਾਨੂੰ ਜੋੜੇ ਚਾਹੀਦੇ ਕਿੰਨੇ ਆ ਭਾਈ ਜੀ? ਜੋੜੇ ਤੇ ਬਹੁਤ ਚਾਹੀਦੇ ਆ। ਅੱਛਾ, ਤੇ ਦੁਕਾਨ ਕੋਣ ਪਾਈ ਕਿਤੇ? ਨਹੀਂ ਜੀ ਨਹੀਂ, ਹਾਂਜੀ, ਸਾਡਾ ਮਿਲਣ ਵਰਤਨ ਬਥੇਰਾ, ਸਾਡੀ ਰਿਸ਼ਤੇਦਾਰੀ ਬਹੁਤ ਆ। ਅੱਛਾ, ਤੇ ਜੁੱਤੀਆਂ ਹੀ ਪਾਉਂਦੇ ਆਉਂਦੇ ਤੇ ਗੱਲ 'ਚ? ਨੰਗੇ ਪੈਰੀ ਤੇ ਅਸੀਂ ਫਿਰਦੇ ਨਹੀਂ। ਹਾਂ, ਅਸੀਂ ਬੜੇ
ਨਾਜ਼ੁਕ ਮਿਜ਼ਾਜ ਲੋਕ ਆ। ਨਹੀਂ ਨਹੀਂ, ਜੁੱਤੀਆਂ ਦਾ ਤੇ ਤਲਕ ਹੀ ਨਹੀਂ ਕਿ ਮਤਲਬ ਸਾਡੇ ਬਹੁਤ ਆਉਣ ਜਾਣ ਆ ਜਾਂ ਆਉਂਦੇ ਜਾਂਦੇ ਆ, ਮਤਲਬ ਜੁੱਤੀਆਂ ਦਾ ਤੇ ਉਹਨਾਂ ਕੋਈ ਤਲਕ ਨਹੀਂ। ਤੁਹਾਡੀ ਫੈਮਿਲੀ 'ਚ ਕਦੀ ਕਿਸੇ ਨੇ ਜੁੱਤੀ ਪਾਈ ਜਾਂ ਨਹੀਂ? ਜੁੱਤੀਆਂ ਪਾਉਂਦੇ ਭਾਜੀ ਅਸੀਂ ਤੇ ਆਪਣੇ ਹੱਥਾਂ ਦੀਆਂ ਬਣਾ ਬਣਾ ਪਾਉਂਦੇ ਆ। ਆਪਣੇ ਹੱਥਾਂ ਦੀਆਂ ਕੀਤੀਆਂ ਅੱਖਾਂ ਅੱਗੇ ਆਉਂਦੀਆਂ ਜੀ। ਸਾਡੀਆਂ ਪੈਰਾਂ ਅੱਗੇ ਆਉਂਦੀਆਂ। ਦੇਖੋ ਕੈਸੀ ਗੱਲ। ਸੋਲੂਸ਼ਨ ਜਿਹੜਾ ਹਾਂਜੀ, ਇਹਦੀ ਹਾਂਜੀ। ਜੁੜਾਈ ਤੁਸੀਂ ਕਿਸ ਤਰ੍ਹਾਂ ਕਰਦੇ ਆ, ਮਸ਼ੀਨੀ ਜਾਂ ਹੱਥ ਨਾਲ? ਇਹ ਹੱਥ ਨਾਲ ਹੀ ਹੁੰਦਾ ਭਾਈ ਜੀ। ਇਹ ਜਿਹੜੀ ਕਟਾਈ ਮਸ਼ੀਨੀ ਹੁੰਦੀ ਆ, ਸਲਾਈ ਮਸ਼ੀਨੀ ਹੁੰਦੀ ਆ, ਇਹ ਵੇਖੋ ਨਾ ਤਲੇ ਦੀ ਕਟਾਈ ਮਸ਼ੀਨੀ ਹੁੰਦੀ ਆ। ਠੀਕ ਹੋ ਗਿਆ। ਇਹ ਭਾਈ ਕੀ ਗੱਲ ਆ, ਮਤਲਬ ਕੀ ਕਰੀ ਜਾਂਦਾ? ਇਹ ਫਰਮਾ ਲਾ ਰਿਹਾ, ਤੁਸੀਂ ਟੈਨਸ਼ਨ ਨਾ ਲਓ। ਫਰਮਾ ਵਸਾ ਕੇ ਨਾ ਥੋੜੀ ਨਾ ਟੱਚ ਕਰਦਾ ਵਾ, ਤੁਹਾਡੇ ਨਹੀਂ ਵੱਜਦਾ। ਹਾਂਜੀ ਇਹ ਵੇਖੋ ਨਾ, ਇਹ ਜੁੱਤੀ ਵੇਖੋ ਤੁਸੀਂ, ਇਹ 10 ਨੰਬਰ ਦਾ ਪੈਰ ਆ। 10 ਨੰਬਰ ਦੇ ਜਿੰਨੇ ਵੀ ਪੈਰ ਬਣਾਣੇ ਉਹਦੇ ਤੁਸੀਂ ਸਾਈਡ ਤੇ ਲਿਖਣਾ ਪਸੰਦ ਸੱਜਣਾ ਦੀ। ਭਾਜੀ ਇਹ ਕਿਹੜਾ ਮੋਟਰਸਾਈਕਲ ਦੀ ਬੈਕ ਸਾਈਡ ਤੇ ਲਿਖਣਾ ਸੀ, ਜਾਂ ਰਕਸ਼ੇ ਦੀ ਗੱਦੀ ਹੈ ਤੇ ਲਿਖਣਾ ਸੀ। ਕਾਸ਼ ਜਿੰਨੀ ਤੇਰੀ ਜ਼ੁਬਾਨ ਚੱਲਦੀ ਹੈ ਜ਼ਹਿਨ ਚੱਲਦਾ ਹੋਵੇ। ਅਸੀਂ ਇਹ ਨਹੀਂ ਚੱਲਦਾ ਤੇ ਜੁੱਤੀਆਂ ਬਣਾਉਂਦੇ ਉਹ ਅੰਦਾਜ਼ੇ ਨਾ ਬਣਾ ਬਣਾ ਰੱਖੀ ਜਾਂਦੇ। ਇਹ ਇਹ ਨਹੀਂ ਚੱਲਦਾ ਵਾ ਕਿ ਆਹ ਜਿਹੜਾ ਵਾ ਡਿਜ਼ਾਈਨ ਹੁਣ ਆਉਣਾ ਅੱਗੋਂ, ਇਸ ਕਰਕੇ ਉਹ ਹੀ ਬਣਾਈਦਾ। ਹੋਰ ਪੈਰ ਦਿਖਾਓ। ਕਿਹੜਾ ਉਹ? 9 ਨੰਬਰ ਪੈਰ ਦਿਖਾਓ। 9 ਨੰਬਰ ਇਹ ਵੇਖੋ, ਸਹੀ ਤਰ੍ਹਾਂ ਬੁਲਾਓ। ਇਹ ਲਓ। 9 ਨੰਬਰ ਪੈਰ, ਫੂਲ, ਭਾਈ ਭੋਲਾ ਤੇ ਭਾਨਾ ਤੇ ਜੀਲਾ ਤੇ ਚੀਲਾ, 5 4 3 8 ਤੇ 4 22। ਤੁਸੀਂ ਇਸ ਤਰ੍ਹਾਂ ਕਰੋ, ਹਾਂਜੀ ਇਹ ਜਿਹੜੇ 9 ਨੰਬਰ ਪੈਰ ਆ ਨਾ, ਹਾਂਜੀ ਉਹਨਾਂ ਦੇ ਤੁਸੀਂ ਇੱਥੇ ਲਿਖਣਾ। ਯਾਰ ਹੁਣ ਜੀਲੇ ਨੂੰ ਪਸੰਦ ਕੀ ਹੈ? ਤੁਸੀਂ ਮੇਰਾ ਖਿਆਲ ਤੁਸੀਂ ਏਦਾਂ ਕਰੋ, ਜਿਹੜੇ ਮੇਰੀ ਗੱਲ ਬੰਦੇ ਸੁਣੋ। ਦੀ ਜੁੱਤੀ ਨਾ ਉਹਦਾ ਨਾਂ ਲਿਖਾ ਲਓ। ਉਹ ਭਾਈ ਤੇਰੀ ਮੱਤ ਵੱਜੀ ਹੈ, ਜੁੱਤੀ ਤੇ ਕੀ ਲਿਖਣਾ ਅਸੀਂ? ਤੁਸੀਂ ਇਹ ਜਿਹੜਾ 9 ਨੰਬਰ ਪੈਰ ਆ ਨਾ, ਉੱਥੇ ਤੁਸੀਂ ਲਿਖਣਾ ਪਾਸ ਕਰ ਜਾਂ ਬਰਦਾਸ਼ਤ ਕਰ। ਇਹ ਸਾਡੇ ਨਾ ਇਹ ਰੂਟੀਨ ਮੈਟਰ ਆ। ਅੱਛਾ ਅੱਛਾ ਅੱਛਾ, ਪਾਸ ਕਰ ਜਾਂ ਬਰਦਾਸ਼ਤ ਕਰ। ਹਾਂਜੀ ਹਾਂਜੀ। ਇਹ ਤੁਸੀਂ ਲਿਖਣਾ ਜੋ ਲਿਖਣਾ ਭਾਜੀ, ਅਸੀਂ ਇਸ ਤੋਂ ਸਿਵਾ ਕੁਝ ਨਹੀਂ ਇਹਦੇ ਉੱਤੇ ਕਰ ਸਕਦੇ, ਕਿਉਂਕਿ ਮੈਂ ਤੁਹਾਨੂੰ ਵੱਡੀ ਮਾਰਕਰ ਲੈ ਦਾਂਗਾ ਟੱਕੇ ਵਾਲੀ। ਉਹ ਭਾਵੇਂ ਤੂੰ ਸਾਨੂੰ ਡੱਕੇ ਵਾਲੀ ਲੈ ਕੇ ਦੇ, ਅਸੀਂ ਲਿਖਣਾ ਹੀ ਨਹੀਂ ਜਦੋਂ ਭਾਈ ਨਾ, ਅਸੀਂ ਨਹੀਂ ਲਿਖਦੇ, ਸਾਕੋ ਨਹੀਂ ਇੰਨਾ ਟਾਈਮ ਹੁੰਦਾ। ਸਾਡੀ ਇਹ ਫੁੱਲ ਤਿਆਰੀ ਹੈ, ਇਸ ਟਾਈਮ ਇਹ ਪੈਕਿੰਗ ਹੋ ਰਹੀ ਹੈ ਜੁੱਤੀ ਦੀ, ਇਹ ਫੁੱਲ ਤਿਆਰੀ ਆ, ਇਹ ਪੈਰ ਦੀ ਫੁੱਲ ਤਿਆਰੀ ਆ। ਵੇਖ ਬੰਦੇ ਨਾਲ ਜਿਆਦਾ ਜੁੱਤੀ ਦੀ ਕਦਰ ਹੁੰਦੀ, ਕਿੱਦਾਂ ਉਹਦੀ ਤਿਆਰੀ ਕੀਤੀ, ਛਾਪਰ ਛੂਪਰ ਚ ਪਾਈ। ਇੱਧਰ ਵੇਖੋ ਘਟਾ ਪੈ ਪੈ ਕੀ ਹਾਲ ਹੋਇਆ ਤੁਹਾਡਾ। ਇਹ ਮਾਲ ਤੇ ਅਸੀਂ ਘਟਾ ਨਹੀਂ ਪੈਣ ਦਿੰਦੇ ਭਾਈ। ਅਸਲ 'ਚ ਨਾ ਮੈਂ ਸ਼ੀਸ਼ਾ ਰੱਖਿਆ ਖੁੱਲਾ, ਹੈ ਮੈਂ ਬੰਦ ਨਹੀਂ ਕੀਤਾ। ਅੱਛਾ, ਨਹੀਂ ਤੇ ਖੋਤਾ ਰੇੜੀ ਤੇ ਸ਼ੀਸ਼ਾ ਹੁੰਦਾ ਹੀ ਨਹੀਂ। ਆ ਤੁਹਾਡੀ ਨਹੀਂ ਰੇੜੀ ਖੜੀ ਆ ਗਲੀ ਦੇ ਵਿੱਚ ਸਾਹਮਣੇ ਆ ਸਾਡੇ, ਮਤਲਬ ਗੋਦਾਮ ਦੇ ਸਾਹਮਣੇ ਰੇੜੀ ਤੁਹਾਡੀ ਨਹੀਂ ਖੜੀ? ਨਹੀਂ ਸਰ, ਹਾਂ ਸਾਡੀਆਂ ਗੱਡੀਆਂ ਇੱਧਰ ਖੜੀਆਂ। ਇੱਧਰ? ਹਾਂਜੀ। ਉਹ ਮਤਲਬ ਉਹ ਭਾਈ ਇੱਧਰ ਤੇ ਗੱਡੀ ਖੜੀ ਨਹੀਂ ਹੋਣ ਦਿੰਦੇ, ਇੱਧਰ ਤੇ ਗਲੀ ਨਹੀਂ ਗੱਡੀ ਵਾਲੀ, ਇੱਧਰ ਤੇ ਸਾਈਕਲ ਪਤਾ ਨਹੀਂ ਕਿੱਦਾਂ ਖੜਾ ਹੁੰਦਾ। ਜਿੱਡੇ ਮੋਟੇ ਸ਼ੀਸ਼ੇ ਦੀ ਤੂੰ ਐਨਕ ਲਾਈ ਆ, ਤੈਨੂੰ ਜੁੱਤੀ ਪਤਾ ਨਹੀਂ ਕਿਵੇਂ ਨਜ਼ਰ ਆਉਣੀ ਆ, ਤੇ ਗੱਡੀ ਮੇਰੀ ਦੇਖਣ ਟੁਰਿਆ। ਭਾਜੀ ਮੈਨੂੰ ਜਿਹੜੀ ਕੰਮ ਦੀ ਗੱਲ ਆ ਉਹ ਕਰ। 8 ਨੰਬਰ ਪੈਰ ਦਿਖਾਓ। 8 ਨੰਬਰ ਹਾਂਜੀ ਹਾਂਜੀ ਇਹ ਲਓ ਜੀ। ਤੁਸੀਂ ਇਹਦੇ ਉਹ ਭਾਈ ਤੂੰ ਹਰ ਜੁੱਤੀ ਨੂੰ ਮਰੋੜੀ ਜਾਂਦਾ, ਸਰਾਣੇ ਰੱਖ ਕੇ ਸੌਣਾ ਤੂੰ। ਉਹ ਤੂੰ ਪੈਰਾਂ 'ਚ ਪਾਉਣਾ ਇਹਨੂੰ, ਉਹ ਤੂੰ ਹਰ ਜੁੱਤੀ ਨੂੰ ਮਰੋੜੀ ਜਾਂਦੇ ਆ। ਤੁਹਾਨੂੰ ਅਸੀਂ ਇੱਕ ਵਾਰੀ ਸਰ ਕਿਹਾ, ਤੁਸੀਂ ਦੁਕਾਨਦਾਰ ਹੋ, ਸਿਰਫ ਪੈਸੇ ਲੈਣੇ ਆ। ਉਹ ਪੈਸੇ ਤੁਸੀਂ ਸਿਰਫ ਪੈਸੇ ਦੀ ਹੱਦ ਤੱਕ, ਜੋ ਗਾਹਕ ਦੀ ਡਿਮਾਂਡ ਹੁੰਦੀ ਆ ਤੁਹਾਨੂੰ ਉਹ ਕਰਨਾ ਪੈਣਾ। ਉਹ ਤੁਸੀਂ ਇੱਥੇ ਲੈਣੀ ਲਿਖਣਾ ਜੀ ਆਇਆਂ ਨੂੰ। 8 ਨੰਬਰ ਪੈਰ ਜਿੰਨੇ ਵੀ ਆ, ਤੁਸੀਂ ਉੱਥੇ ਲਿਖਣਾ ਜੀ ਆਇਆਂ ਨੂੰ। ਉਹ ਭਾਈ ਜੁੱਤੀ ਜਿਹੜੀ ਆ ਰਕਸ਼ੇ ਰੁਕਸ਼ੇ ਨਾਲ ਟੰਗੀ ਦੀ ਆ, ਕਿਤੇ ਗੱਡੀ ਨਾਲ ਟੰਗੀ ਦੀ ਕਿ ਨਜ਼ਰ ਨਾ ਲੱਗੇ। ਤੁਸੀਂ ਲੱਗਦਾ ਸਰਦਲ ਨਾਲ ਟੰਗਣੀ ਕਿ ਜੀ ਆਇਆਂ ਨੂੰ, ਕਿ ਹਰ ਬੰਦੇ ਦੇ ਮੱਥੇ ਵੱਜੇ ਤੁਹਾਡੇ ਆਉਣ ਵਾਲੇ ਤੇ। ਸਾਡੇ ਆਪਣੇ ਆਪਣੇ ਸਟਾਈਲ ਆ। ਉਹ ਕਾਹਦਾ ਸਟਾਈਲ ਆ ਭਾਈ? ਉਹ ਜੁੱਤੀਆਂ ਤੇ ਇਦਾਂ ਦਾ ਕੁਝ ਨਹੀਂ ਲਿਖੀਦਾ। ਕਿੰਨੇ ਬੱਚੇ ਆ ਤੇਰੇ? ਹੈ ਬੱਚੇ ਕਿੰਨੇ ਆ ਤੇਰੇ? ਬੱਚੇ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਭਾਈ ਹਜੇ, ਗੱਲ ਚੱਲਣ ਦੀ ਮੇਰੀ। ਮੋਟੇ ਸ਼ੀਸ਼ੇ ਦੀ ਐਨਕ ਵੀ ਲੱਗ ਗਈ ਤੇ ਵਿਆਹ ਨਹੀਂ ਕਰਾਇਆ, ਇਹਦਾ ਮਤਲਬ ਡਾਮਾ ਡੋਲੀ ਫੈਮਿਲੀ ਨਾਲ ਤਾਂ ਲੱਗਾ ਤੇਰਾ। ਭਾਈ ਕੰਮ ਹੀ ਇੰਨਾ ਕੀਤਾ ਵਾ, ਉਹ ਵੇਖ ਵੇਖ ਕੇ ਸਲਾਈਆਂ ਤਲੇ ਜੇ ਉਹ, ਇਸ ਕਰਕੇ ਨਾ ਬਿਨਾਈ ਹਲਕੀ ਜੀ ਜ਼ਰਾ ਕਰੀਬ ਦੀ ਖਤਮ ਹੋ ਬੂਥੇ ਤੇ ਜਿਹੜੀਆਂ ਸਲਵਟਾਂ ਪਈਆਂ, ਮੇਰਾ ਖਿਆਲ ਜੁੱਤੀ ਦਾ ਪੈਰ ਗੌਰ ਨਾਲ ਦੇਖਦਾ। ਇਹ ਸਲਵਟਾਂ ਨਹੀਂ, ਇਹ ਸਮਾਰਟਨੈਸ ਆ ਭਾਈ। ਇੱਧਰ ਦੇਖੋ ਨਾ, ਹੁਣ ਤੁਸੀਂ ਫੁੱਲਣ ਦੇ ਜੇ ਤੋਂ ਅੱਗੇ ਪਟਾਕਾ ਹੀ ਆ, ਹੁਣ ਉਹ ਪੈਣਾ ਵਾ ਤੇ ਪੂਰੇ ਮਹੱਲੇ ਨੂੰ ਵਕਤ ਪੈ ਜਾਣਾ। ਤੁਰਦਾ ਫਿਰਦਾ ਬੰਦਾ ਕਿਵੇਂ ਹੋ ਜਾਂਦਾ। ਤੇਰੇ ਵਰਗੇ ਨੂੰ ਨਾ ਮਰੇ ਨੂੰ ਗੱਲਾਂ ਬਹੁਤੀਆਂ ਹੁੰਦੀਆਂ। 7 ਨੰਬਰ ਪੈਰ ਦਿਖਾਓ। 7 ਨੰਬਰ ਪੈਰ ਦਿਖਾਓ ਬਈ।
ਲੈਣੀ ਤੁਸੀਂ ਜੁੱਤੀ ਆ ਵੀ ਤੁਸੀਂ ਖੱਪ ਖਪਾਈਆ ਕਿੰਨਾ ਉਹ ਕੀਤਾ। ਜੁੱਤੀ ਲੈਣ ਆਇਆ, ਹੋਰ ਮੈਂ ਇੱਥੇ ਤੇਰੇ ਕੋਲ ਇੰਸ਼ੋਰੈਂਸ ਕਰਾਉਣ ਆਇਆ। ਇੰਸ਼ੋਰੈਂਸ ਕਰਾਉਣ ਆਇਆ ਬਈ। ਅੱਛਾ ਕਿੰਨੇ ਨੰਬਰ ਪੈਰ? ਇਹ ਤੁਹਾਨੂੰ ਪਹਿਲਾਂ 10 ਨੰਬਰ ਦਿਖਾਇਆ, ਫਿਰ ਤੁਹਾਨੂੰ ਇਹ ਦਿਖਾਇਆ, ਹੁਣ ਤੁਹਾਨੂੰ ਦਿਖਾਉਣਾ ਵਾ 7 ਨੰਬਰ ਦਿਖਾਓ। 7 ਨੰਬਰ ਪੈਰ ਦੇ ਜੋੜੇ। ਇਹ ਲੋ ਜੀ ਭਾਈ, ਇਹ ਲੋ ਜੀ। ਇਹ ਕਿੰਨੇ ਜੋੜੇ ਕਰਨੇ ਜੀ? ਮੈਂ ਦੱਸਦਾ 7 ਹੈਗੇ ਆ, ਛੱਬੂ, ਮੀਨਾ, ਦਲਾਵਰਾ ਤੇ ਬੱਗਾ। ਉਹ ਸਾਰੇ ਨੰਗੇ ਪੈਰੀ ਫਿਰੰਦਾ ਹੈ। ਸਿਰਫ ਆਪਣੀ ਜ਼ੁਬਾਨ ਨੂੰ ਕੈਂਡੇ 'ਚ ਰੱਖਣਾ। ਉਹ ਕੈਂਡੇ 'ਚ ਕੀ ਤੂੰ ਫੌਰੀ ਬੰਦੇ ਗਿਣਨ ਲੱਗ ਪੈਂਦਾ ਵਾ ਤੂੰ। ਪਤਾ ਖੈਰ ਆ, ਉਹ ਜੁੱਤੀਆਂ ਵੰਡਦੇ ਤੇ ਨਹੀਂ ਤੁਸੀਂ ਸਾਲ ਕੁ ਬਾਅਦ। ਉਹ 13 ਬੰਦਿਆਂ ਦੇ ਨਾਂ ਲੈ ਆਉਂਦੇ ਆ, ਜੁੱਤੀ ਹੋਈ ਗਈ ਇੱਕ ਅੱਧੇ ਬੰਦੇ ਜੀ ਦੀ। ਜਿਨ੍ਹਾਂ ਨੇ ਪਾਉਣੀ ਆ ਨਾ, ਮੈਂ ਉਹਨਾਂ ਦੇ ਨਾਲ ਲੈ ਰਿਹਾ। ਅੱਛਾ ਅੱਛਾ। ਜਿਹੜੇ 7 ਨੰਬਰ ਦੇ ਪੈਰ ਆ ਨਾ, ਹਾਂਜੀ। ਉੱਥੇ ਤੁਸੀਂ ਲਿਖਣਾ ਖੇਡ ਮੁਕੱਦਰਾਂ ਦੀ। ਹਾਏ ਹਾਏ, ਉਹ ਭਾਈ ਇਦਾਂ ਦਾ ਕੁਛ ਅਸੀਂ ਕੁਛ ਨਹੀਂ ਲਿਖਣਾ ਹੈਗਾ। ਇਹ ਜੁੱਤੀ ਤੇ ਅਸੀਂ ਕੁਛ ਨਹੀਂ ਲਿਖ ਸਕਦੇ। ਤੁਸੀਂ ਇਦਾਂ ਕਰੋ ਨਾ, ਜਿਹਨੂੰ ਪਵਾਉਣਾ ਵਾ ਉਹਨੂੰ ਕਹੀ ਜਾਵੇ, ਉਹ ਤੁਰਦਾ ਫਿਰਦਾ ਕਹੀ ਜਾਵੇ ਖੇਡ ਮੁਕੱਦਰਾਂ ਦੀ, ਖੇਡ ਮੁਕੱਦਰਾਂ ਦੀ। ਇਹ ਜੁੱਤੀ ਤੇ ਨਹੀਂ ਲਿਖਿਆ ਜਾਣਾ ਭਾਜੀ। ਇਹ ਲਿਖਾਈ ਵਾਲਾ ਕੰਮ ਅਸੀਂ ਨਹੀਂ ਕਰਦੇ ਜੀ। ਜੋੜੇ ਚਾਹੀਦੇ ਕਿੰਨੇ ਆ ਸਾਨੂੰ ਇਹ ਦੱਸੋ ਤੁਸੀਂ। ਜੋੜੇ 26 ਤੇ 22 ਤੇ 4 9 56 ਤੇ 160 ਤੇ 46। ਓਏ ਆ ਖਾਲੀ ਡੱਬੇ ਭੇਜ ਮੁੰਡਿਆ। ਆ ਜਿਹੜਾ ਮਾਲ ਭਰਾਈ ਹੋ ਗਿਆ ਥੱਲੇ ਰੱਖ ਗੋਦਾਮ 'ਚ। 3 55 ਤੇ ਉਹ ਪੂਰੇ ਸ਼ਹਿਰ ਦੀ ਜੁੱਤੀ ਲੈਣ ਆਇਆ ਤੂੰ। ਉਹ ਤੈਨੂੰ ਮੈਂ ਪੁੱਛਦਾ ਕਿੰਨੇ ਜੋੜੇ ਲੈਣੇ, ਤੂੰ ਫੌਰੀ ਗਿਣਨ ਲੱਗ ਪੈਂਦਾ। ਉਹ ਤੈਨੂੰ ਇੰਨਾ ਹੀ ਨਹੀਂ, ਉਹ ਤੂੰ ਘਰ ਰਹਿਣਾ ਵੀ ਆਪਣੇ ਕਿ ਨਹੀਂ? ਤੈਨੂੰ ਇੰਨਾ ਹੀ ਨਹੀਂ ਪਤਾ ਜੀ ਕਿੰਨੇ ਆ ਤੇਰੇ? ਤੁਸੀਂ ਉਹ ਲੋਕ ਆ ਕਿ ਤੁਹਾਡਾ ਬੰਦਾ ਰਿਸ਼ਤੇਦਾਰੀ ਦੀ ਗੱਲ ਨਹੀਂ ਕਰ ਸਕਦਾ। ਕਿਉਂ? ਉਹ ਮੈਂ ਤੈਨੂੰ ਜੁੱਤੀ ਕਹਿਣਾ, ਬੰਦਾ 4 ਨਿਆਣੇ ਨਹੀਂ 5 ਹੋਣਗੇ ਤੇਰੇ, 4 ਭਰਾ ਨਹੀਂ 6 ਹੋਣਗੇ ਤੇਰੇ। ਅੱਬਾ ਤੇ ਕੀ ਹੁੰਦਾ ਉਹ ਤੇ ਤੂੰ ਗਿਣ ਨਹੀਂ ਸਕਦਾ। ਸ਼ੁਕਰ ਹੈ ਮੈਂ ਤੈਨੂੰ ਪਿਓ ਦੀ ਨਹੀਂ ਪੁੱਛੀ, ਤੂੰ ਵੀ ਗਿਣਨ ਲੱਗ ਪੈਣਾ ਸੀ। 26 ਤੇ 3 29 ਤੇ। ਉਹ ਭਾਈ ਜੁੱਤੀ ਇੱਕ ਅੱਧੀ ਜੁੱਤੀ ਪਾਉਣੀ ਕਿ ਬਹੁਤੀਆਂ ਪਾਉਣੀਆਂ ਉਹਨਾਂ ਨੇ? ਜਦੋਂ ਮੈਂ ਜੁੱਤੀ ਗਿਣਨਾ ਤੂੰ ਅੱਗੋਂ ਤਰਤੀਬ ਗਿਣਨ ਲੱਗ ਪੈਂਦਾ। ਤੂੰ ਪਤਾ ਪੂਰੇ ਮਹੱਲੇ ਦੀਆਂ ਗੱਲਾਂ ਹੀ ਲੈਣ ਆਇਆ। ਸਿਰਫ ਤੈਨੂੰ ਆਪਣਾ ਤਾਰਫ ਕਰਾਣਾ, ਤੈਨੂੰ ਲੱਗ ਲੋ ਜਾਣੀ ਆ। ਲੈ ਲੋ ਲੱਗ ਜਾਣੀ ਆ, ਜਿਹੜੇ ਵਾਲੇ ਲੋ ਹੀ ਦੇ ਦਿੰਦਾ ਆ। ਅਜੀਬ ਯਾਰ, ਮੈਂ ਮਾਲ ਪੈਕ ਕਰਨਾ ਭਾਈ। ਸਿਰਫ ਤੈਨੂੰ ਦੱਸਣਾ ਮੈਂ ਕੌਣ ਆ। ਫੇਰ ਧਾਰ ਮੈਂ ਫੇਰ ਵੀ ਨਹੀਂ ਕਰਨਾ ਤੂੰ ਜਿਹੜਾ ਵੀ ਮੈਂ ਨਗਦ ਪੈਸੇ ਲੈਣੇ ਤੇ ਕੋ। ਤੇਰੀ ਆਉਣ ਵਾਲੀ ਨਸਲ ਵੀ ਯਾਦ ਕਰੇਗੀ ਕਿ ਛੱਬਾ ਆਇਆ ਸੀ। ਕੌਣ? ਛੱਬਾ। ਲੈ ਛੱਬਾ ਦੇ ਤੇ ਸ਼ਕਰਕੰਦੀ ਵੀ ਲੰਦਾ ਸਾਡੇ ਆ ਮੋੜ ਦੇ ਉੱਤੇ। ਹੁਣ ਉਹਨੂੰ ਯਾਦ ਕਰੀ ਜਾਈਏ, ਕੰਮ ਛੱਡ ਦਈਏ ਆਪਣਾ। ਛੱਬਾ ਜੱਗ ਤੇ ਇੱਕੋ ਹੀ ਹੋਇਆ ਜੇ। ਉਹ ਰੇੜੀ ਵਾਲਾ ਬੜੀ ਦੂਰ ਤੱਕ ਨਾਮ ਆ। ਇਹਨਾਂ ਬੱਚਿਆਂ ਨੂੰ ਪਤਾ ਵੀ ਛੱਬਾ ਲਾਉਂਦਾ। ਐਡੀ ਸੋਹਣੀ ਸ਼ਕਰਕੰਦੀ, ਕਿਤੇ ਮਸਾਲਾ ਮੈਂ ਕਹਿੰਦਾ ਤੂੰ ਖਾਵੇਂ ਕਿਤੇ ਡੱਬੀ 'ਚ ਪਿਆ ਤੇ ਇੰਨਾ ਸੋਹਣਾ ਲੱਗਦਾ ਮਸਾਲਾ। ਕਾਲੀ ਮਿਰਚ ਖੇਖਣ ਤੇਰੇ, ਸਿਰਫ ਖੇਖਣ। ਛੱਬਾ 56 ਜੀਂਬੇ 74। ਹਾਂਜੀ ਉਹ ਤੇ ਨਹੀਂ ਛੱਬਾ ਵੱਡਿਆ ਬੋੜ ਦੀ ਛਾਵੇਂ ਤੇ ਪਤਾ ਨਹੀਂ ਕਿੰਨੀ ਰੇਤ ਭਿੱਜ ਗਈ। ਉਹ ਛੱਬਾ ਲਿਆ ਜੁੱਤੀਆਂ। ਜੁੱਤੀਆਂ ਮੈਂ ਨਹੀਂ ਲਿਆਉਣੀਆਂ। ਜੁੱਤੀਆਂ ਆ ਪਈਆਂ ਜਿਨ੍ਹਾਂ ਨਾਲ ਢੋਲ ਆਈ। ਅੱਗੇ ਹੋ ਕੇ ਬਹਿ, ਡੱਬੇ ਚਿੱਬ ਪਾਈ ਜਨਾ। ਸਿੱਧਾ ਹੋ ਕੇ ਬਹਿ ਭਾਈ ਜ਼ਰਾ। ਇਹ ਪਏ ਜੋੜੇ 1 2 3 ਸਿਰਫ ਤੈਨੂੰ ਦੱਸਣਾ ਛੱਬਾ ਕੌਣ ਆ। ਉਹ ਮੈਂ ਨਹੀਂ ਜਾਣਦਾ ਛੱਬੇ ਨੂੰ। ਮੈਂ ਉਹ ਦਾ ਧਾਰ ਲੱਗਾ ਛੱਬੇ ਦਾ ਮੇਰੇ ਵੱਲ। ਤੂੰ ਆਪਣੀ ਫੈਮਿਲੀ ਦੀਆਂ ਜੁੱਤੀਆਂ ਵੀ ਲਵਾ ਕੇ ਖਾਣਾ। ਲੋ ਬਾਬਾ ਜੀ ਲੈ ਜਾ। ਮੈਂ ਸਿਰਫ ਤੈਨੂੰ ਦੱਸਣਾ ਭਾਈ ਜੀ, ਤੁਸੀਂ ਚੀਜ਼ ਜਿਹੜੀ ਲੈਣੀ ਉਹੀ ਗੱਲ ਕਰਨੀ, ਬਦਤਮੀਜ਼ੀ ਨਹੀਂ ਕਰਨੀ। ਨਹੀਂ ਤੇ ਤੁਹਾਨੂੰ ਇਹ ਵੀ ਇਦਾਂ ਹੀ ਲੱਗਣਾ ਸੁੱਚਲ ਵੱਜਣ ਦਈਆਂ। ਆ ਤਸਵੀਰਾਂ ਵੇਖ ਲਓ ਜੁੱਤੀਆਂ ਦੀਆਂ। ਇਹ ਸਾਰੇ ਨੰਬਰ ਸਾਡੇ ਕੋਲ ਮੌਜੂਦ ਆ। ਉਸਤਾਦ ਛੱਬੇ ਦਾ ਇੱਕ ਨਾਂ ਹੋਇਆ ਏ। ਤੇ ਕੀ ਕਰੀਏ ਹੁਣ ਮੈਂ ਫੋਨ ਕਰਾਂ ਫਿਰ ਤੈਨੂੰ ਆ ਕੇ ਦੱਸਣ ਮੁੜੇ। ਉਹ ਮੁੰਡਿਆ ਨਾ ਦੱਸ ਭਾਈ, ਤੂੰ ਇਹ ਦੱਸ ਮੈਂ ਤਾਂ ਕਿੰਨਾ ਮਾਲ ਕਿੰਨਾ ਲੈਣਾ। ਤੂੰ ਜੋੜੇ ਦੱਸ ਕਿੰਨੇ ਲੈਣੇ ਆ। ਤੂੰ ਤਾਂ ਭਾਈ ਗਰਮ ਹੋਣ ਆ ਮੇਰੇ ਨਾਲ। ਇਹ ਕਿੰਨੇ ਨੰਬਰ ਆ? ਇਹ ਮੈਂ ਤਾਂ ਚੂਲੇ 'ਚ ਪਲੇਟਾਂ ਪਈਆਂ। ਤੂੰ ਕਦੀ ਐਂ ਨੂੰ ਬਹਿ ਜਾਂਦਾ, ਕਦੀ ਐਂ ਨੂੰ ਬਹਿ ਜਾਂਦਾ। ਇਹ ਅੱਗੇ ਵੀ ਦੇਖਿਆ ਵਾ, ਅੱਗੇ ਸੁੰਘਿਆ ਨਹੀਂ ਤੁਸੀਂ? ਇੱਕ ਮਿੰਟ, ਆ ਖੱਬਾ ਪੈਰ ਆ। ਹਾਂਜੀ ਖੱਬਾ। ਹਾਂਜੀ ਦੂਸਰਾ ਦਿਖਾਓ ਜੀ। ਇਹ ਆ ਪਿੱਛੇ ਪਏ ਆ ਭਾਈ, ਆ ਵੇਖੀ ਜਾ। ਮਤਲਬ ਘੁੰਮ ਲਾ ਥੋੜਾ। ਬਾਹਾਂ ਪਿੱਛੇ ਲਵਾਈਆਂ। ਮਾਲ ਤੂੰ ਦੇਣਾ ਮੈਂ ਲੈਣਾ। ਮੈਂ ਤਾਂ ਖੂਬੀਆਂ। ਤੂੰ ਥੋੜਾ ਜਿਹਾ ਪਿੱਛੇ ਪਈਆਂ ਜੁੱਤੀਆਂ ਸਾਰੀਆਂ ਡੱਬੇ ਪਏ ਮੈਂ। ਕੋਈ ਗੱਲ ਕਰਨ ਵਾਲੀ ਕਰੀਦੀ ਆ। ਜੀ ਜੀ। ਸੱਜਾ ਰੇਟ ਮੈਂ ਤੈਨੂੰ ਪੁੱਛਣਾ ਨਹੀਂ। ਉਹ ਪਤਾ ਕੀ ਗੱਲ ਹੈ, ਮਾਲ ਲੈਣਾ ਮੈਂ ਆਪਣੀ ਮਰਜ਼ੀ ਦਾ, ਜੀ ਜੀ। ਪੈਸੇ ਤੇਰੀ ਮਰਜ਼ੀ ਦੇ। ਮਿਹਰਬਾਨੀ ਭਾਈ। ਸਿਰਫ ਤੂੰ ਮੈਨੂੰ ਇਹ ਦੱਸਣਾ ਹਾਂਜੀ ਕਿੰਨੇ ਦਾ ਜੋੜਾ ਹੈ। ਇਹ ਹੈਗਾ ਜੀ 3000 ਰੁਪਏ ਦਾ।
3000 ਦਾ ਜੋੜਾ ਸਾਨੂੰ ਦੁਖਦਾ ਨਹੀਂ। ਇਹ ਦੁਖਣਾ ਹੀ ਨਹੀਂ, ਇਹ ਨਰਮ ਹੀ ਐਡਾ ਭਾਜੀ। ਅਸੀਂ ਕਿਹੜਾ ਸਾਰੇ ਮਰੀਜ਼ ਨੂੰ ਖਿਲਾਵਾਂ ਵੀ ਇਹਨੇ ਇਹ ਪੈਰਾਂ 'ਚ ਹੀ ਪੈਣਾ। ਉਹ ਪੈਰ ਗੱਲ ਜਿਹੜੀ ਬਣਦੀ ਆ ਉਹ ਕਰ। ਉਹ ਭਾਈ ਜਦੋਂ ਇਹਨੇ ਪੈਰ ਨੂੰ ਨਰਮੀ ਆਪਣਾ ਦੇਣੀ, ਤੇਰਾ ਮੂੰਹ ਤਲਾਕ ਯਾਫਤਾ ਔਰਤ ਵਰਗਾ। ਜੇ ਤੂੰ ਸਾਨੂੰ ਜੁਗਤਾਂ ਕਰੇਗਾ ਨਾ ਅਸੀਂ ਵੀ ਸਾਨੂੰ ਵੀ ਆਉਂਦੀਆਂ ਜੁਗਤਾਂ। ਆਪਣਾ ਮੂੰਹ ਵੇਖ, ਜਿਵੇਂ ਵੇਖ ਆਪਣਾ ਮੂੰਹ ਹੁਣ ਜਾਂਦਾ ਨਹੀਂ। ਉਹ ਮੇਰਾ ਤੇਰਾ ਮੂੰਹ ਮੇਰੀਆਂ ਅੱਖਾਂ ਕੋ ਪਰੇ ਹੋਏਗਾ ਤੇ ਮੈਂ ਆਪਣਾ ਵੇਖੂੰਗਾ। ਤੇਰੇ ਨਾਲ ਬੰਦਾ ਖੁੱਭ ਜਾਂਦਾ, ਜਿੱਦਾਂ ਸਾਈਕਲ ਮੋਟਰ ਨਹੀਂ ਖੁੱਭਦਾ ਗਾਰੇ ਚ, ਏਦਾਂ ਖੁੱਭ ਜਾਂਦਾ ਬੰਦਾ ਤੇ ਚ। ਮੂੰਹ ਵੇਖ ਆਪਣਾ ਜਿਵੇਂ ਜਿਵੇਂ ਉਹ ਤੂੰ ਬੋਤਲ ਦਿਨ ਭਲਾ ਕਿੱਥੇ ਗਏ ਸੀ? ਤੂੰ ਕਿਤੇ ਵੀ ਨਹੀਂ ਗਿਆ ਹੁਣ। ਮੈਂ ਤੈਨੂੰ ਜੁਗਤ ਮਾਰਨੀ ਆ। ਜੁਗਤ ਮਾਰਨੀ ਆ? ਉਹ ਭਾਈ ਡੱਬਾ ਉੱਤੇ ਰੱਖ, 3 ਜੋੜੇ ਹੋ ਗਏ। ਇਹ ਕੋਈ ਲੇਡੀਜ਼ ਵੀ ਚਾਹੀਦਾ ਜਾਂ ਜੈਂਟਸ ਹੀ ਚਾਹੀਦੇ ਆ? ਜੈਂਟਸ ਹੀ। ਅੱਛਾ ਅੱਛਾ ਭਾਈ। 9 7 9 ਨਹੀਂ 3 ਹੋਏ ਭਾਈ। ਮੈਂ ਨੰਬਰ ਦੇਖ ਰਿਹਾ। ਐਡਾ ਕਾਲਾ ਨਾ ਚੱਲ, ਕਾਲਾ ਚੱਲੇਗਾ ਡਿੱਗ ਜਾਏਗਾ ਪੁੱਤ। 26 ਨੂੰ ਜ਼ਮਾਨਾ ਜਾਣਦਾ। ਛੱਬਾ ਕੌਣ? ਉਹਦੇ ਵਾਸਤੇ ਲੈਣੀ ਜੁੱਤੀ? ਛੱਬੇ ਵਾਸਤੇ ਲੈਣੀ ਆ? ਨਹੀਂ, ਉਹਦੇ ਲਈ ਪਹਿਲੇ ਮੈਂ ਰਿਸ਼ਤਾ ਲੱਭਦਾ ਫਿਰਦਾ। ਉਹਦਾ ਰਿਸ਼ਤਾ ਲੱਭ ਜਾਏਗਾ, ਮੰਗਣੀ ਤੋਂ ਬਾਅਦ ਉਹਨੂੰ ਜੁੱਤੀ ਲੈ ਦੇਾਂਗੇ। ਪਾਗਲ ਦੇ ਆ ਪੁੱਤਰਾ, ਮੈਂ ਆਪ ਛੱਬਾ ਯਾ ਮੇਰੇ ਆਮਾ ਹਲਕਾ। ਛੱਬਾ ਤੇ ਮਤਲਬ ਨਾਂ ਦਾ ਬੰਦਾ ਕਾਫੀ ਸੋਹਣਾ ਹੁੰਦਾ ਵਾ। ਤੈਨੂੰ ਕੀ ਮੌਤ ਪਈ ਭਾਈ? ਆ ਸੜਕ ਤੁਹਾਡੀ ਸਾਰੀ ਟੁੱਟੀ ਹੈ ਤੇ ਤੇ ਮਿੱਟੀ ਨਾਲ ਵਾਧਾ ਘਾਟਾ ਹੋ ਨਹੀਂ ਜਾਂਦਾ। ਤੇ ਤੂੰ ਮੂੰਹ ਭਰਨੇ ਆਇਆ, ਰੇੜਦਾ ਆਇਆ ਤੂੰ, ਲੰਮੇ ਬਹਿ ਕੇ ਆਇਆ ਤੂੰ। ਹੁਣ ਤੇਰੇ ਇਕੱਲੇ ਵਾਸਤੇ ਸੜਕ ਬਣਾ ਦਈਏ ਹੈ? ਆਪਣੀ ਔਕਾਤ 'ਚ ਰਹਿ। ਨਹੀਂ ਮੈਂ ਦੁਕਾਨਦਾਰ ਆ, ਦੁਕਾਨਦਾਰ ਬਣ। ਹਾਂਜੀ ਤੁਸੀਂ ਦਿਖਾਓ ਜਰਾ। ਤੁਸੀਂ ਇਸ ਤਰ੍ਹਾਂ ਕਰੋ, ਹਾਂਜੀ ਮੈਂ ਉਹ ਭਾਈ ਥੋੜਾ ਜਿਹਾ ਘੁੰਮ ਲਾ, ਪਾਸਾ ਮਰਿਆ ਤੇਰਾ, ਥੋੜਾ ਜਿਹਾ ਘੁੰਮ ਲਾ। ਆ ਵੀ ਡੱਬਾ ਚੁੱਕ ਲਾ, ਮੈਂ ਇਧਰ ਮਾਲ ਭਾਈ ਨੂੰ ਪੈਕ ਕਰਨਾ। ਚਲੋ ਪਹਿਲੇ ਮਾਲ ਪਾ ਲਓ, ਫੇਰ ਸੌਦਾ ਕਰ ਲੈਨੇ ਆ। ਨਹੀਂ ਨਹੀਂ, ਇਹ ਤੁਸੀਂ ਨਾਲੋਂ ਨਾਲ ਹੀ ਕਰੋ। ਜਿਹੜਾ ਗਾਹਕ ਆਇਆ, ਹਾਂਜੀ ਗਾਹਕ ਅੱਲਾ ਪਾਕ ਦੀ ਰਹਿਮਤ ਭੇਜਦਾ ਅੱਲਾ। ਹਾਂਜੀ ਹਾਂਜੀ। ਪਹਿਲੇ ਗਾਹਕ ਨਾਲ ਤੁਸੀਂ ਪਿਆਰ ਕਰੋ। ਕੁਛ ਛੋਟ ਚੁੱਕ ਲਈਏ, ਤੈਨੂੰ ਚੁਮੀਆਂ ਲਈਏ ਤੇਰੀਆਂ। ਹੁਣ ਬੁੱਲਾਂ ਤੇ ਸਾੜ ਪਾ ਲਈਏ, ਆਪਣੇ ਜੱਫੀ ਪਾ ਕੇ ਛਾਤੀ 'ਚ ਪਾ ਲਈਏ। ਆ ਕੀ ਕਰੀ ਜਾਂਦਾ? ਇਹਨੇ ਓਏ ਆ 2 ਵਾਰੀ ਛੱਡ ਕੇ ਨੇ ਇਹਦੀਆਂ ਧਰਾਂਗਾਂ 'ਚ ਸੁੱਟ 2 ਉਹ ਤੈਨੂੰ ਕਹਿੰਦੇ ਫਰਮੇ ਚੜਨ ਦਾ ਆ। ਇਹ ਭਾਈ ਨੇ ਉਹਨੂੰ ਕਸਾਈ ਨਾਲ ਸੱਟ ਮਾਰਨੀ ਪੈਂਦੀ, ਏਦਾਂ ਜਿਹੜਾ ਉੱਪਰ ਨੂੰ ਪੂਰਾ ਚੜਦਾ ਨਹੀਂ ਉੱਪਰ। ਹਾਂਜੀ ਕੀ ਆ? ਇਹਨੂੰ ਕਿਹਾ ਬੰਦੇ ਦਾ ਪੁੱਤਰ ਬਣ। ਉਹ ਬੰਦੇ ਦਾ ਹੀ ਆ ਭਾਈ, ਉਹ ਬੰਦੇ ਦਾ ਹੀ ਆ। ਤੂੰ ਤਾਂ ਕਹਿੰਦਾ ਇਹ ਲਾਲੇ ਸਾਬਰ ਦਾ। ਤੇ ਲਾਲਾ ਸਾਬਰ ਬੰਦਾ ਹੀ ਆ, ਉਹ ਕਿਹੜਾ ਬਰਫ ਵਾਲਾ ਫੱਟਾ ਬੰਦਾ ਹੀ ਆ ਉਹ। ਲਿਖ। ਹਾਂਜੀ 100 ਜੋੜਾ ਜੀ ਤੁਹਾਡਾ। ਕੁੱਲ 100 ਜੋੜਾ ਆਇਆ। 100 ਜੋੜਾ ਰੇਟ ਤੁਹਾਨੂੰ ਇੱਕੋ ਹੀ ਲਾ ਦੇਣਾ ਅਸੀਂ ਭਾਈ ਨੂੰ। ਉਹ ਯਾਰ ਜਿਹੜਾ ਲਾਤਾ ਸੀ ਉਹਨੂੰ ਆਮੀਨ ਕਰਦੇ ਆ। ਅੱਛਾ ਜੀ 100 ਜੋੜਾ 3000। ਇਹ ਹੋ ਗਿਆ ਜੀ ਤੁਹਾਡਾ 3 ਲੱਖ ਰੁਪਇਆ ਹੋ ਗਿਆ ਜੀ। ਠੀਕ ਹੈ ਜੀ। ਇਹ ਤੁਸੀਂ ਕਰ ਲਓ 50 ਜੋੜੇ 8 ਨੰਬਰ ਦੇ ਕਰ ਲਓ। 50 ਜੋੜੇ 8 ਨੰਬਰ ਦੇ 3 ਲੱਖ ਤੇ 1.5। ਹਾਂਜੀ 25 9 ਦੇ ਕਰ ਲਓ ਤੇ 25 10 ਦੇ ਕਰ ਲਓ। ਜੀ ਜੀ। ਇਹ ਹੋ ਗਿਆ ਜੀ 4.5 ਲੱਖ ਦਾ ਮਾਲ ਜੀ। 50 ਜੋੜੇ ਹੋ ਗਏ 8 ਨੰਬਰ ਦੇ। ਹਾਂਜੀ ਹਾਂਜੀ। ਇਹ ਤੁਸੀਂ 8 ਨੰਬਰ 9 ਨੰਬਰ ਇਹ ਜਿਹੜਾ ਵੀ ਲਵੋਗੇ ਨਾ, ਇਹ ਸਾਰਿਆਂ ਦਾ ਰੇਟ ਇੱਕ ਹੀ ਆ ਭਾਈ। ਰੇਟ ਲੋ, ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਦਾ। ਹਾਂਜੀ ਹਾਂਜੀ, ਬਹਿਸ ਕਰਨੀ ਨਹੀਂ ਚਾਹੀਦੀ, ਅਸੀਂ ਮੰਨਣੀ ਨਹੀਂ। ਇਹ ਸਾਰੀ ਜ਼ਿੰਦਗੀ ਮਾਂ ਪਿਓ ਦੀ ਨਹੀਂ ਮੰਨੀ। ਹਾਂਜੀ ਨਹੀਂ, ਉਹਨਾਂ ਨੇ ਮੰਨ ਕੇ ਤੇ ਰੰਗ ਲੱਗੇ ਆ, ਵੇਖੋ ਨਾ ਲਹਿਰਾਂ ਬਹਿਰਾਂ ਹੋਈਆਂ ਪਈਆਂ। 8 ਨੰਬਰ ਦੀਆਂ ਜੁੱਤੀਆਂ 50 ਜੀ ਜੀ। ਤੇ 25 9 ਨੰਬਰ ਦੀਆਂ। ਓਕੇ ਜੀ ਓਕੇ। ਤੇ 25 10 ਨੰਬਰ ਦੀਆਂ। ਓਕੇ ਜੀ ਓਕੇ। 100 ਇਹ ਹੋ ਗਿਆ। ਹਾਂ ਤੇ 50 ਤੋਣੇ, ਇਹ 4.5 ਲੱਖ ਰੁਪਇਆ ਜੀ। ਉਹਨੇ ਹੀ ਬਣੇ ਪੈਸੇ ਜੀ। ਉਹਨੇ ਕਦ ਨਾ ਬਣ ਗਏ 100 ਬਣਦਾ ਕੁੱਲ। ਕਿੱਦਾਂ 100? 25 ਤੇ 25 ਕਿੰਨੇ ਹੁੰਦੇ ਆ? 50 ਤੇ 50 ਤੇ 25 ਕਿੰਨੇ ਹੁੰਦੇ ਆ? 75 75 ਤੇ 25 ਕਿੰਨੇ ਹੁੰਦੇ ਆ? 100 ਵਿੱਚੋਂ 30 ਕੱਢ ਲਈਏ ਤੇ ਕਿੰਨੇ ਹੋ ਗਏ? 70 ਰਹਿ ਗਏ। ਵਿੱਚੋਂ 26 ਇੱਧਰ ਕਰ ਦਈਏ ਤੇ ਕਿੰਨੇ ਰਹਿ ਗਏ? ਆਪਣਾ ਹਿਸਾਬ ਦਰੁਸਤ ਕਰੋ ਭਾਈ। ਭਾਈ ਤੁਸੀਂ ਆਪਣੀਆਂ ਗੱਲਾਂ ਸਹੀ ਕਰੋ। ਪਹਿਲਾਂ ਤੁਸੀਂ 100 ਜੋੜਾ ਲਿਖਾਇਆ ਇੱਕ, ਉਸ ਤੋਂ ਬਾਅਦ ਤੁਸੀਂ ਲਿਖਾਏ 50 8 ਨੰਬਰ ਦੇ। ਇਹ 4.5 ਲੱਖ ਮੈਨੂੰ ਯਾਦ ਆਈ ਜਾਂਦਾ, ਮੈਂ ਲਿਖਾਈ ਜਾਂਦਾ ਅਸੀਂ ਪੈਸੇ ਲਾਉਣੇ ਆ। ਉਹ ਭਾਈ ਲਾਈ ਜਾ ਪੈਸੇ, ਤੂੰ ਜਿੰਨਾ ਕਹਿਣਾ ਅਸੀਂ ਲਿਖ ਕੇ ਤੁਹਾਨੂੰ ਹਿਸਾਬ ਕਰ ਦੇਣਾ। 4.5 ਲੱਖ ਰੁਪਇਆ ਭਾਈ 150 ਜੋੜੇ ਦਾ। ਆ ਮੁੰਡਿਆ ਡੱਬਿਆਂ 'ਚ ਮਾਲ ਪੈਕ ਕਰਦੇ ਰਖਾਓ। 4.5 ਜੀ। ਹਾਂਜੀ ਹਾਂਜੀ। ਆਪਣੇ ਕੋਲ ATM ਮਸ਼ੀਨ ਹੈ? ਉਹ ਨਹੀਂ ਨਹੀਂ ਭਾਈ ਨੇ ਤੇ ਅਪਰਾਂ ਵਾਲੀ ਮਸ਼ੀਨ ਆ, ਅਪਰ ਸੀਨੇ ਤੇ। ਅੱਛਾ।
ਤੇ 4.5 ਲੱਖ ਰੁਪਈਆ ਕੋਈ ਏਡੀ ਅਮਾਉਂਟ ਤੇ ਨਹੀਂ, ਏਡੀ ਕਿ ਦਿੱਤੀ ਹੁੰਦੀ ਆ। ਪਤਾ ਕੀ ਗੱਲ ਹੈ, ਉਹ ਸਾਡਾ ਇਲਾਕਾ ਹੈਗਾ ਕੋਈ ਹੈਂਜਦਾ, ਮੈਂ ਕਹਿੰਦਾ ਕੋਈ ਰਾਹ 'ਚ ਮੇਰੇ ਕੋਲ ਖੋ ਨਾ ਲਵੇ, ਉਹ ਵੀ ਮੈਂ ਕਿਹਾ ਉਥੋਂ ATM ਚੋਂ ਕਰਾ ਲਾਂਗੇ। ਤੇ ਕੋ ਕਿੰਨੇ ਖਾਣੇ ਆ? ਉਹ ਤੂੰ ਦੁਆ ਕਰਿਆਗਾ ਤੈਨੂੰ ਚੋਰ ਟੱਕਰਨ, ਉਹ ਤੈਨੂੰ ਤੇ ਉਹਨਾਂ ਨੇ ਦੇਣੇ ਆ। ਮੈਂ ਕਿਹੜਾ ਦੌਲੇ ਸ਼ਾਹ ਦੀ ਚੂਹੀ ਲੈ ਇੱਕ ਵੇਰ ਦੇ ਨਾਲ ਮੈਨੂੰ ਆ ਕੀ ਕਰੀ ਜਾਂਦਾ। ਉਹ ਤੈਨੂੰ ਇੱਕ ਵਾਰੀ ਦੱਸਿਆ, ਉਹ ਕਿਹੜਾ ਮਜ਼ਦੂਰ ਰੇਟ ਭੰਨਣ ਦੇ ਆ ਤੇਰੇ ਪਿੱਛੇ, ਤੇਰੇ ਵੱਜ ਜਾਣੀ। ਉਹ ਫਰਮੇ ਠੋਕਦਾ ਭਾਈ, ਤੈਨੂੰ ਪਤਾ ਨਹੀਂ ਲੱਗਦਾ? ਨਹੀਂ ਛੱਬੇ ਦਾ ਪਤਾ ਨਹੀਂ। ਉਹ ਜਦੋਂ ਉਹਨੂੰ ਪਤਾ ਹੀ ਨਹੀਂ ਤੇ ਫਿਰ ਲਾਜ਼ਮੀ ਦੱਸਣਾ ਤੂੰ। ਤੇ ਜਦੋਂ ਨਹੀਂ ਪਤਾ ਫਿਰ ਤੁਸੀਂ ਹਿਸਾਬ ਕਰੋ ਕਿੰਨਾ ਬਣਾਇਆ। ਇਹ 4.5 ਲੱਖ ਬਣਿਆ ਭਾਈ ਨੂੰ। 4.5 ਦਾ ਅੱਧ ਕਿੰਨਾ ਹੁੰਦਾ? ਅੱਧ? ਹਾਂ ਇਜ਼ਹਾਰ ਇਹ ਬਣ ਗਿਆ ਜੀ 2,25,000। ਤੇ 2,25,000 ਤੁਹਾਨੂੰ ਦੇ ਦਿੰਨੇ ਆ। 2 ਲੱਖ ਕਿਉਂ ਦੇਣਾ ਭਾਈ? ਇਹ 2 ਨਾ 25 ਮਤਲਬ ਕਿਉਂ ਦੇਣਾ? 4.5 ਲੱਖ ਪੂਰਾ ਲੈਣਾ ਵਾ। ਅਸਲ 'ਚ ਮਸਲਾ ਇਹ ਸਾਨੂੰ ਚਾਹੀਦਾ ਇੱਕ ਪੈਰ ਹੈ। ਇੱਕ ਪੈਰ ਮਸਲਾ ਬਣ ਗਿਆ ਸੀ ਹੈਗੇ ਆ। ਉਹ ਤੇਰੇ ਮਸਲਾ ਕੀ ਮਸਲਾ ਸਾਡੇ ਬਣ ਗਿਆ ਵੀ ਇਹ ਦੂਜਾ ਪੈਰ ਅਸੀਂ ਗੱਲ 'ਚ ਪਾਉਣੇ ਆ। ਤੁਸੀਂ ਹੱਥ ਦੇ ਬਣਾਏ ਹੋਏ ਗਲ 'ਚ ਪਾਓ। ਤੁਸੀਂ ਕਹੋ ਹੱਥਾਂ ਨਹੀਂ ਕੀਤੇ ਸਾਡੇ ਗਲਾਂ 'ਚ ਆ ਗਈਆਂ। ਉਹ ਭਾਈ ਸਾਡੀਆਂ ਆਈਟਮਾਂ ਖਰਾਬ ਹੋ ਜਾਣੀਆਂ, ਕੀ ਕਰ ਰਹੇ ਆ? ਇਹ ਤੁਸੀਂ ਮੈਨੂੰ ਆਈਟਮ ਕਰ ਰਹੇ ਹੋ। ਓਏ ਆਈਟਮ ਤੇਨਾਂ ਨਹੀਂ ਕਰ ਰਹੇ, ਆਈਟਮ ਤੂੰ ਕਰ ਰਿਹਾ ਸੀ। ਜੋੜਾ ਵੇਚੀਦਾ ਭਾਈ ਨਾ। ਮੈਂ ਤੇਰੀ ਜੋੜੇ ਦੀ ਗੱਲ ਨਹੀਂ ਹੋਈ, ਜੁੱਤੀਆਂ ਦੀ ਹੋਈ ਗੱਲ। ਉਹ ਜੁੱਤੀਆਂ ਦਾ ਜੋੜਾ ਕਹਿੰਦੇ ਆ, ਹੋਰ ਮੈਂ ਤੈਨੂੰ ਖਰਗੋਸ਼ਾਂ ਦਾ ਲੈ ਕੇ ਦੇਣਾ? ਤੈਨੂੰ ਜੁੱਤੀਆਂ ਦੇ ਜੋੜੇ ਦੀ ਗੱਲ ਕਰਨ ਦੇ ਆ। ਅਸਲ 'ਚ ਨਾ ਮਸਲਾ ਬਣ ਗਿਆ ਜਿਹਦੀ ਵਜ੍ਹਾ ਨਾਲ ਇੱਕ ਪੈਰ ਚਾਹੀਦਾ। ਅਸੀਂ ਹੈਗੇ ਦੁਸ਼ਮਣੀਦਾਰ ਲੋਕ। ਉੱਥੇ ਪਿੰਡ ਦੇ ਸਾਡੀ ਹੋ ਗਈ ਲੜਾਈ। ਲੜਾਈ ਹੋ ਗਈ? ਕਾਹਦੀ ਲੜਾਈ? ਦੁਸ਼ਮਣੀਦਾਰ ਬੰਦੇ ਹੈਗੇ ਅਸੀਂ ਗੱਲ ਬਰਦਾਸ਼ਤ ਘੱਟ ਨਹੀਂ ਕਰਦੇ। ਜਿਹੜੇ ਪਿੰਡਾਂ ਦੇ ਅਸੀਂ ਲੋਕ ਆ ਨਾ, ਹਾਂ, ਜੁੱਸੇ ਹੁੰਦੇ ਆ ਸਾਡੇ ਖੂਨ ਨਾਲ ਲੱਤ-ਪੱਤ ਹੋਏ। ਅੱਛਾ ਰੱਤ ਹੁੰਦੀ ਹੈ ਤੇ ਸਾਨੂੰ ਨਾ ਫਿਰ ਅਕਲ ਘੱਟ ਵੱਧ ਹੀ ਹੁੰਦੀ ਹੈ। ਅੱਛਾ ਲੜਾਈ ਛੋਟੀ ਜੀ ਗੱਲ ਤੋਂ ਹੋਈ ਹੈ। ਗੱਲ ਕੀ ਹੈ ਭਾਈ? ਗੱਲ ਵੀ ਦੱਸੇ। ਬੁੜਾ ਆਇਆ ਸੀ ਡੇਰਿਓਂ। ਅੱਛਾ ਉਹਨੂੰ ਲੱਗੀ ਸੀ ਭੁੱਖ। ਅੱਛਾ ਮੈਨੂੰ ਆਂਦਾ ਬੁੜਾ ਵੀ ਛੱਬਿਆ, ਉਧਰੋਂ ਸਾਹਮਣੇ ਆਂਦਾ ਸਾਲਣ ਲਿਆ ਭੋਰਾ। ਅੱਛਾ ਮੈਂ ਇੱਧਰੋਂ ਆਇਆ ਖੜਕਾਇਆ, ਮਾਸੀ ਨੇ ਆਮ ਤੇ ਆਈ। ਅੱਛਾ ਮੈਂ ਕਿਹਾ ਮਾਸੀ ਭੋਰਾ ਸਾਲਣ ਦੇ। ਹਾਂ ਮੈਂ ਤੇਰੇ ਪੁੱਤਰਾਂ ਵਰਗਾ, ਹਾਂ ਬੱਚੇ ਚੀਜ਼ ਮੰਗ ਹੀ ਲੈਂਦੇ ਆ। ਉਹਨੇ ਕੌਲੀ ਇੰਜ ਭੁਆ ਕੇ ਮਾਰ ਕੇ ਮੇਰੇ ਆ ਸੁੱਟੀ। ਮੈਂ ਵੱਡਾ ਕਾਲਜਾ ਕਰਕੇ ਮੈਂ ਘਰ ਆ ਗਿਆ। ਮੈਂ ਕਿਹਾ ਕੋਈ ਨਹੀਂ ਵੀ ਹੋ ਜਾਂਦਾ। ਤੇ ਫੇਰ ਕੀ ਕੌਲੀ ਦੀ ਕਿੰਨੀ ਕਿ ਸੱਟ ਲੱਗ ਗਈ ਆ? ਜਾਂ ਤੇਰੇ ਲਾਸ਼ ਵੀ ਤੇ ਨਹੀਂ ਪੈਣੀ ਤੇਰੇ? ਕੌਲੀ ਪਰੇ ਸੁੱਟੀ ਆ। ਅੱਛਾ ਅਸੀਂ ਵੈਰ ਕਮਾਣਾ ਚਾਹੁੰਦੇ ਤੇ ਕੌਲੀ ਤੋਂ ਵੈਰ ਕਮਾ ਸਕਦੇ ਹਾਂ, ਲੇਕਿਨ ਨਹੀਂ। ਅਗਲੇ ਗੱਲ ਸੁਣ। ਹਾਂ ਮੈਂ ਵੱਢਣ ਗਿਆ ਹਾਂ ਪੱਠੇ ਰਕਵੇ। ਅੱਛਾ ਮੈਂ ਇੰਜ ਕਰਕੇ ਖੋਤਾ ਰੇੜੀ ਖੜੀ ਕੀਤੀ ਹੂੰ ਹਾਂ ਤੇ ਮੈਂ ਇੱਧਰ ਪੱਠੇ ਵੱਢਣ ਲੱਗਾ ਹਾਂ ਤੇ ਖੋਤਾ ਜਾਨਵਰ ਆ। ਹਾਂ ਉਹਨੇ ਨਾਲ ਦੇ ਦੀ ਪੈਲੀ ਚ ਇੰਜ ਹਲੇ ਮੂੰਹ ਹੀ ਮਾਰਿਆ। ਹਾਂ ਉਹਨਾਂ ਨੇ ਅੱਧਾ ਖੋਤਾ ਹੀ ਲਾਤਾ। ਸਾਡੇ ਕੋਲੋਂ ਨਹੀਂ ਵੇ ਬਰਦਾਸ਼ਤ ਹੋਇਆ। ਡੇ ਜ਼ਾਲਮ ਯਾਰ, ਜਾਨਵਰ ਵੜਤਾ ਫੜ ਕੇ। ਜਾਨਵਰ ਨੂੰ ਜਿਹੜਾ ਇਸ ਤਰ੍ਹਾਂ ਕਰ ਲਵੇ ਉਹ ਬਰਦਾਸ਼ਤ ਹੁੰਦਾ ਹੀ। ਉਹ ਇਹਨਾਂ ਅਸੀਂ ਗਿਆਰਤਮੰਦ ਹੈਗੇ ਆ। ਮੈਂ ਕੀਤਾ ਵੇ ਛੋਟੇ ਨੂੰ ਫੋਨ, ਆਏ ਫਿਰ ਸਾਰੇ ਕਜਨ ਤੇ। ਨਹੀਂ, ਉਹ ਜਿਹੜਾ ਖੋਤਾ ਉਹਨਾਂ ਨੇ ਅੱਧਾ ਲਾਇਆ ਉਧਰ ਆਪਣੇ ਰਕਬੇ 'ਚ ਸੁੱਟਿਆ ਉਹਨਾਂ ਨੇ। ਹਾਂ ਤੇ ਚੰਗੇ ਰਹਿ ਗਏ ਤੁਸੀਂ। ਮੂੰਹ ਵਾਲਾ ਪਾਸਾ ਉਧਰ ਗਿਆ, ਸਾਰਾ ਖਾਣ ਪੀਣ ਖੋਤੇ ਦਾ ਉਹ ਕਰਨਗੇ ਹੁਣ। ਤੁਹਾਨੂੰ ਪਿਛਲੀ ਸਾਈਡ ਨਾਲ ਕੁਝ ਪਾਉਣਾ ਪੈਣਾ, ਨਾ ਲਾਉਣਾ ਪੈਣਾ। ਉਹ ਫਿਰ ਤੁਸੀਂ ਰੱਖ ਲਓ। ਅਜੀਬ ਗੱਲ ਆ ਯਾਰ। ਉਹ ਫਿਰ ਤੁਸੀਂ ਰੱਖ ਲਓ, ਅਸੀਂ ਤੇ ਵੈਰ ਕਮਾ ਲਿਆ। ਮੈਂ ਫਿਰ ਕੀਤਾ ਭਰਾਵਾਂ ਨੂੰ ਫੋਨ, ਨਹੀਂ ਉਹ ਵੀ ਉਹ ਵੀ ਏਡੇ ਆਪਣੇ ਯਾਰ ਬੇਲੀ ਲੈ ਕੇ ਆਏ। ਫਿਰ ਉਹ ਛੱਡ ਪਰਾਂ, ਮੈਨੂੰ ਤੇ ਉਹ ਤੇਰੇ ਦੁਸ਼ਮਣ ਵੀ ਕੱਬੇ ਜਿਹੀ ਐਵੇਂ ਟੀਰੇ ਜਿਹੀ ਸੀ ਵੀ ਖੋਤਾ ਜੋ ਵੜਦਾ ਨਾਲ ਹੀ ਤੇ ਤੂੰ ਸੀ ਕਿਤੇ 2 ਕਦਮ ਪੱਟ ਲੈਂਦੇ ਹੈ ਵੀ ਜਾਨਵਰ ਲਾਜ਼ਮੀ ਮਾਰਨਾ। ਉਹ ਬੰਦਾ ਵੜਦੇ ਜਿਹੜਾ ਖੋਤਾ ਲੈ ਗਿਆ ਆ। ਤੈਨੂੰ ਜੇ ਪਤਾ ਮੈਂ ਪੱਠੇ ਵੱਢਣ ਲੱਗਾ ਖੋਤਾ ਤੂੰ ਰੇੜੀ ਨਾ ਬੰਨ, ਤੂੰ ਕਿਉਂ ਛੱਡਿਆ ਉਹਨੂੰ? ਮੇਰੇ ਕੋਲ ਮਿਸਟੇਕ ਇਹ ਹੋਈ ਆ। ਮੈਂ ਵੀ ਤੇਰੇ ਖੋਤੇ ਨੂੰ ਸ਼ੂਗਰ ਹੋਈ ਕਿ ਫਿਰ ਤੁਰ ਲਵੇ ਉਹਨਾਂ ਚਿਕਰ? ਮੈਂ ਗੇਟ ਨਹੀਂ ਹਿਲਾਈ। ਇੱਟ ਨਹੀਂ ਸੀ ਲਾਈ। ਮੈਂ ਕਿਹਾ ਰੋਜ਼ ਇੱਥੇ ਘਲਿਆਰੀ ਦਾ। ਅਸੀਂ ਫਿਰ ਦੁਸ਼ਮਣੀਦਾਰ ਲੋਕ ਹੋਏ ਆ। ਛੋਟਾ ਫੇ ਆ ਗਿਆ ਸਾਰੇ ਆਪਣੇ ਜਥੇ ਨੂੰ ਲੈ ਕੇ। ਅੱਛਾ ਉਹਨਾਂ ਦੇ ਕੋਈ 70-80 ਬੰਦੇ ਅਸੀਂ ਫੱਟੜ ਕੀਤੇ, ਬਾਹਾਂ ਲਾਤੀਆਂ। ਅੱਛਾ ਤੇ ਫਿਰ ਸਿਆਣੇ ਕਹਿੰਦੇ ਐਸ ਹੱਥ ਦੇ ਐਸ ਹੱਥ ਲੈ। ਹਾਏ ਹਾਏ ਅਸੀਂ ਉਹਨਾਂ ਦੀਆਂ ਬਾਹਾਂ ਲਾ ਕੇ ਲੈ ਘਰ ਨਹੀਂ ਪਹੁੰਚੇ। ਹਾਂ ਉਹ ਵੀ ਪਿੱਛੋਂ ਆ ਗਏ। ਫਿਰ ਉਹਨਾਂ ਦਾ ਵੀ ਮਿਲਣ ਵਰਤਣ ਬਥੇਰਾ, ਪੂਰੇ ਪਿੰਡ 'ਚ ਉਹਨਾਂ ਦਾ ਵੀ ਬਿਹਤਰ ਰਤਲ ਬਿਆਤ ਦਰੁਸਤ ਹੈਗੀ ਹੈ। ਬਈ ਤੁਸੀਂ ਕਿੰਨੇ ਬੰਦਿਆਂ ਦੀਆਂ ਬਾਹਾਂ ਲਾਈਆਂ? 70-80 ਬੰਦੇ ਉਹਨਾਂ ਦੇ ਫੱਟੜ ਕੀਤੇ ਤੇ ਸਾਡਾ ਉਹਨਾਂ ਨੇ 100 ਬੰਦੇ ਦੀ ਲੱਤ ਲਾਈ ਹੋ। ਉਹ ਇੱਕ ਲੱਤ ਹੁਣ ਲਾ ਲਈ ਹੈ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਜੁੱਤੀ ਤੇ ਪਵਾਈਏ। ਹੈ ਦੂਸਰਾ ਪੈਰ ਅਸੀਂ ਕੀ ਕਰਨਾ ਜੇ? ਵੀ ਜਦੋਂ ਉਹਨਾਂ ਦੀਆਂ ਬਗਲਾਂ 'ਚ ਫੌੜੀਆਂ ਹੋਣੀਆਂ ਟੱਪਦੇ ਜਾਣਾ, ਪੈਰ ਤੇ ਥੱਲੇ ਲੱਗਣਾ, ਨਹੀਂ ਤੇ ਜੁੱਤੀ ਪਾਉਣ ਦਾ ਫਾਇਦਾ। ਅਸੀਂ ਗੈਰਤਮੰਦ ਆ। ਅਸੀਂ ਉਹਨਾਂ ਨੂੰ ਜੁੱਤੀਆਂ ਪਾਉਣੀਆਂ। ਅੱਛਾ
ਤੇ ਭਾਈ ਜੁੱਤੀਆਂ ਤੁਸੀਂ ਆਰਡਰ ਤੇ ਕੱਲਾ ਕੱਲਾ ਪੈਰ ਬਣਾਓ, ਤੁਸੀਂ ਸਾਰੀਆਂ ਸਾਡੀਆਂ ਆਈਟਮਾਂ ਖਰਾਬ ਕਰ ਦਿਓਗੇ। ਉਹ ਭਾਈ ਤੁਸੀਂ ਆ ਪੈਰ ਰੱਖ ਲਓ। ਓਏ ਇਹ ਕਿਉਂ ਰੱਖ ਲਈਏ ਅਸੀਂ ਭਾਈ? ਤੁਸੀਂ ਆ ਜਿਹੜੇ ਆ ਲੈਂਦੇ ਨਹੀਂ ਗੱਡੀਆਂ ਵਾਲੇ, ਹਾਂ ਹਾਂ ਉਹਨਾਂ ਨੂੰ ਦੇ ਦਿਓ, ਰਕਸ਼ਿਆਂ ਥੱਲੇ ਲਾਈ ਨੂੰ ਇੱਕ। ਓਹੋ ਭਾਈ ਉਹ ਪੁਰਾਣੀ ਜੁੱਤੀ ਲਾਈ ਦੀ ਕਿ 1500 ਵਾਲਾ ਪੈਰ ਟੰਗਣਾ ਰਕਸ਼ੇ ਥੱਲੇ? ਜਿਹਨੇ ਨਵੀਂ ਗੱਡੀ ਲੈਣੀ ਆ ਉਹ ਪੁਰਾਣੀ ਜੁੱਤੀ ਲਾਉਂਦਾ ਚੰਗਾ ਲੱਗਦਾ? ਉਹ ਭਾਈ ਉਹਨੂੰ ਸਮਝਾ। ਓਏ ਉਠੋ ਇਥੋਂ, ਤੇਰੇ ਰਕਬੇ ਚ ਖੋਤਾ ਵੜਦਾ ਤੇ ਤੈਨੂੰ ਬਾਹਾਂ ਵੜਤੀਆਂ ਹੈ। ਉਹ ਤੁਹਾਨੂੰ ਸ਼ਰਮ ਨਹੀਂ ਆਈ? ਉਹ ਐਡੇ ਜ਼ਾਲਮ ਲੋਕ ਤੁਸੀਂ ਹੈਂ। ਇੱਕ ਨਿੱਕੇ ਜਿਹੇ ਜਾਨਵਰ ਤੋਂ ਤੁਸੀਂ ਉਹਨਾਂ ਦੀਆਂ ਬਾਹਾਂ ਲਾਤੀਆਂ। ਉਹ ਜਿਹਦੀ ਬਾਹਾਂ ਤੁਸੀਂ ਲਾਈ ਆ ਉਹ ਕਿਸੇ ਦੀ ਮੰਗਣੀ ਤੇ ਨਹੀਂ ਜਾ ਸਕਦਾ, ਉਹ ਕਿਸੇ ਦੀ ਮਹਿੰਦੀ ਨਹੀਂ ਖੜ ਸਕਦਾ। ਉਹ ਕੰਜਰੋਂ ਨਾਰ ਕਾਹਦੇ ਨਾਲ ਕਮਾਊਗਾ? ਉਹਨਾਂ ਦੇ ਤੇ ਨਾਰ ਪੈ ਗਏ ਰਹਿ ਗਏ ਨਾ ਸਾਰੇ। ਤੇ ਜਿਨ੍ਹਾਂ ਦੀਆਂ ਲੱਤਾਂ ਲਾਈਆਂ ਉਹ ਤੇ ਫੌਤੀਆਂ ਤੋਂ ਰਹਿ ਗਏ ਨਾ। ਕਿਉਂ? ਉਹਨਾਂ ਨੇ ਕਹਿਣਾ ਕਿ ਇਹ ਲੁੱਟੀਆਂ ਪਾਉਣ ਡਏ ਇੱਥੇ। ਓ ਯਾਰ ਭਾਈ ਉੱਠ, ਅਸੀਂ ਵੇਚਦੇ ਹੀ ਨਹੀਂ ਮਾਲ। ਉੱਠ ਭਾਈ, ਉਹ ਚੱਲ। ਓਏ ਅਸੀਂ ਪੈਸੇ ਦੇਣੇ, ਮੇਰੀ ਤੇਰੀ 100 ਜੁੱਤੀ ਦੀ ਗੱਲ ਹੋਈ ਹੈ। ਓਏ ਮੈਂ ਤੈਨੂੰ ਇੱਕ ਵੀ ਨਹੀਂ ਦੇਣੀ ਹੈਗੀ, ਕਿਉਂਕਿ ਜਿੰਨੀਆਂ ਤੈਨੂੰ ਵੇਚਣੀਆਂ ਦੂਜੀਆਂ ਖਰਾਬ ਹੀ ਹੋਣੀਆਂ ਸਾਡੀਆਂ। ਭਾਈ ਅਸੀਂ ਵੇਚਣੀਆਂ ਹੀ ਨਹੀਂ। ਇੱਕ ਇੱਕ ਪੈਰ ਤੂੰ ਲੈ ਜਾਏਗਾ, ਦੂਜਾ ਤੇ ਇੱਕ ਇੱਕ ਪੈਰ ਖਰਾਬ ਹੋ ਗਿਆ ਨਾ ਸਾਡਾ। ਉਹ ਜਿਹੜੇ ਤੂੰ ਖਰਾਬ ਹੋ ਗਿਆ, ਖਰਾਬ ਨਹੀਂ ਅਸੀਂ ਹੋਣ ਦਿੰਦੇ, ਉਹ ਅਸੀਂ ਅਗਲੀ ਲੜਾਈ 'ਚ ਲੈ ਜਾਾਂਗੇ। ਉਹ ਕਿੰਨਾ ਅਗਲੀ ਲੜਾਈ ਤੇ ਲੈ ਜਾਏਗਾ ਭਾਈ ਤੂੰ? ਅਗਲੀ ਲੜਾਈ ਤੇ ਉਹ ਤੁਹਾਡੀਆਂ ਦੂਜੀਆਂ ਲੱਤਾਂ ਵੀ ਲਾ ਦੇਣਗੇ ਹੈ। ਉਹਦੇ ਆ ਜੁੱਤੀਆਂ ਸਾਰੀਆਂ ਸਰਾਣੇ ਰੱਖ ਕੇ ਸੋਣੀਆਂ। ਜਾ ਕੰਮ ਕਰ, ਇਹ ਜ਼ਰੂਰੀ ਨਹੀਂ ਕਿ ਉਹਨਾਂ ਨੇ ਲੱਤਾਂ ਲਾਉਣੀਆਂ। ਲੱਤਾਂ ਇਹ ਕੰਮ ਅਸੀਂ ਵੀ ਕਰ ਸਕਦੇ ਆ, ਸ਼ਾਇਦ ਅਗਲੀ ਵਾਰੀ ਉਹ ਲੈਣ ਆ ਜਾਣ ਸੱਜੇ ਪੈਰ। ਉਹ ਭਾਈ ਅਸੀਂ ਵੇਚਣੇ ਹੀ ਨਹੀਂ। ਉੱਠ ਇੱਥੋਂ ਚੱਲ, ਇਹ ਲੜਾਈ ਵਾਲਾ ਕੰਮ ਹੀ ਨਹੀਂ। ਚੱਲ ਉਹ ਚੱਲ ਮੁੰਡਿਆਂ ਨੂੰ ਬਾਹਰ ਕੱਢ। ਉਹ ਕੀ ਗੱਲ ਆ ਹੈ? ਮੈਂ ਆਪੇ ਚਲੇ ਜਾਣਾ, ਧੱਕਾ ਦੇਣ ਦੀ ਕੋਈ ਜ਼ਰੂਰਤ ਨਹੀਂ। ਧੱਕਾ ਦੇਣ ਦੀ ਕੋਈ ਲੋੜ ਨਹੀਂ ਤੈਨੂੰ। ਕਿੰਨਾ ਤੂੰ ਟਾਈਮ ਖਪਾਇਆ ਰੋਂਦਾ ਚੱਲ ਓਏ। ਉਹ ਮੈਂ ਤੇਰੇ ਮਾਰੀਆਂ ਤੋਂ ਲੱਗ ਕੇ ਤਬੀਅਤ ਨਹੀਂ ਸਹੀ। ਤਬੀਅਤ ਨਹੀਂ ਸਹੀ ਐਡੀ ਕਿਤੇ ਮੈਂ ਛੱਤੂ ਵਾਲੀ ਚੰਡ ਮਾਰਨੀ ਤੇਰੇ। ਤਬੀਅਤ ਨਹੀਂ ਸਹੀ ਤੇਰੀ। ਲੈਣ ਆ ਗਿਆ ਇੱਕ ਇੱਕ ਪੈਰ ਬੰਦਾ। ਉਹ ਕਿਹੜੀ ਬਦਮਾਸ਼ੀ ਆ ਭਾਈ? ਬਦਮਾਸ਼ੀ ਕਰਨੀ ਫਿਰ ਆ ਉਧਰ ਸਾਡੇ ਡੇਰੇ। ਆ ਚੱਲ ਮੇਰੇ ਇੱਥੇ ਫਿਰਸੀ ਓਏ। ਤੇਰੀ ਮੈਂ ਫਿੰਸੀ ਤੇ ਜੁੱਤੀ ਮਾਰ ਕੇ ਫੇਦਣੀ। ਐਡੀ ਕਿਤੇ ਫਿੰਸੀ ਤੇਰੇ। ਲੱਖਾਂ ਦਾ ਮਾਲ ਵਾ ਹੈ, ਤੈਨੂੰ ਦੇ ਦੇਵਾਂ ਮੈਂ 2,25,000 ਦਾ ਹੈ। ਉਹ ਜਾ ਕੰਮ ਕਰ, ਕੰਮ ਕਰ। ਆ ਕਾਢੋ ਨਵਾਰ ਆ ਗਿਆ ਇੱਕ ਇੱਕ ਪੈਰ ਲੈਣ। ਐਡਾ ਕਿਤੇ ਲੰਗੜੀ ਫੈਮਿਲੀ ਦਾ।